ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੇ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 17 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਚਾਇਤਾਂ ਤੋਂ। ਪੰਚਾਇਤਾਂ ਨੂੰ ਲੋਕਤੰਤਰ ਦੀ ਮੁੱਢਲੀ ਇਕਾਈ ਕਿਹਾ ਜਾਂਦਾ ਹੈ ਤੇ ਇਹਨਾਂ ਦੇ ਹਰ 5 ਸਾਲ ਬਾਅਦ ਚੋਣਾਂ ਹੁੰਦੀਆਂ ਨੇ। ਲੰਘੇ ਦਿਨੀ ਸਰਕਾਰ ਨੇ ਇਹ ਪੰਚਾਇਤਾਂ ਭੰਗ ਕਰ ਦਿੱਤੀਆਂ ਨੇ, ਪਰ ਹੁਣ ਸਰਕਾਰ ਪੰਚਾਇਤਾਂ ਭੰਗ ਕਰਕੇ ਫਸ ਕਿਵੇਂ ਗਈ ਜੀ? ਪ੍ਰਵੀਨ ਜੀ, ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਪੰਚਾਇਤੀ ਚੋਣਾਂ ਪੈਂਡਿੰਗ ਨੇ। ਮਤਲਬ ਦਸੰਬਰ ਤੋਂ ਬਾਅਦ ਕਦੇ ਵੀ ਚੋਣਾਂ ਕਰਵਾਈਆਂ ਜਾ ਸਕਦੀਆਂ ਸੀ, ਕਿਉਂਕਿ ਜੇਕਰ ਪਿਛਲੀ ਵਾਰ ਦੇ ਕਾਰਜਕਾਲ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਲਗਭਗ 10 ਜਨਵਰੀ ਤੱਕ ਦਾ ਸਮਾਂ ਪੰਚਾਇਤਾਂ ਕੋਲ ਹੈਗਾ ਹੈ। ਸੋ ਉਸ ਹਵਾਲੇ ਨਾਲ ਮਤਲਬ ਕਿ ਇਹਦੇ ਉੱਤੇ ਸਵਾਲ ਆਇਆ ਸੀਗਾ ਕਿ ਇਹ ਕਾਹਲੀ ਕਿਉਂ ਕੀਤੀ ਗਈ, ਤਾਂ ਪੰਚਾਇਤਾਂ ਭੰਗ ਕਰਨ ਲਈ ਕਵਾਇਦ ਕਿਉਂ ਚਲਾਈ ਗਈ। ਬੇਸ਼ੱਕ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਕਿ ਪੰਜਾਬ 'ਚ ਇਸ ਮੌਕੇ ਜਿਹੜੀਆਂ ਪੰਚਾਇਤਾਂ ਕਾਰਜਸ਼ੀਲ ਸੀਗੀਆਂ ਉਹ ਬਹੁ ਗਿਣਤੀ ਕਾਂਗਰਸੀ ਪੰਚਾਇਤਾਂ ਸੀਗੀਆਂ ਜੀ, ਕਿਉਂਕਿ ਕਾਂਗਰਸ ਪੱਖੀ ਇਹ ਸਭ ਨੂੰ ਪਤਾ ਕਿ ਪੰਚਾਇਤੀ ਚੋਣਾਂ 'ਚ ਧੱਕਾ ਵੀ ਚੱਲਦਾ, ਕਾਗਜ਼ ਵੀ ਧੱਕੇ ਨਾਲ ਰੱਦ ਕਰਾਉਂਦੇ ਨੇ, ਵੋਟਾਂ ਵੀ ਇੱਧਰ ਉੱਧਰ ਕਰ ਲੈਂਦੇ ਨੇ, ਖੇਡ ਵੀ ਹੋ ਜਾਂਦੀ ਹੈ, ਸੱਤਾ ਆਪਣਾ ਧਿਰ ਵਰਤਦੀ ਆ। ਪਰ ਉਹ ਫੇਰ ਵੀ ਇਹ ਰੱਖਿਆ ਹੋਇਆ ਕਿ ਹਾਂਜੀ ਅਸੀਂ ਵੋਟਾਂ ਪਵਾਈਆਂ, ਅਸੀਂ ਚੋਣਾਂ ਕਰਾਈਆਂ। ਸੋ ਕਈ ਪਿੰਡ ਧਿਰ ਬਣ ਕੇ ਖੜ ਕੇ ਖੁੱਲ ਕੇ ਲੜਦੇ ਵੀ ਨੇ, ਰਾਜਨੀਤਿਕ ਪਾਰਟੀਆਂ ਨੂੰ ਲਾਂਭੇ ਕਰਕੇ ਆਪਣੇ ਦਮ ਤੇ ਚੋਣ ਵੀ ਕਰਾਉਂਦੇ ਨੇ ਤੇ ਉਹ ਸਹੀ ਬੰਦਿਆਂ ਦੀ ਚੋਣ ਵੀ ਹੁੰਦੀ ਹੈ, ਇਹ ਵੀ ਨੀਗਾ। ਜਾਂ ਕਈ ਪਿੰਡਾਂ ਨੇ ਤੈਅ ਕੀਤਾ ਹੋਇਆ ਕਿ ਆਪਾਂ ਸਰਬਸੰਮਤੀ ਕਰ ਲੈਣੀ, ਜਿਹਦੀ ਸਰਕਾਰ ਆ ਉਹਦਾ ਬੰਦਾ ਬਣਾ ਲਓ ਤਾਂ ਕਿ ਪਿੰਡ ਨੂੰ ਗ੍ਰਾਂਟ ਆਉਂਦੀ ਰਹੇ। ਸੋ ਇਹ ਵੀ ਤਰੀਕੇ ਹੈਗੇ ਨੇ। ਪਰ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਤਲਬ ਕਿ 5 ਮਹੀਨੇ ਪਹਿਲਾਂ ਹੀ, ਜੇ 10-12 ਜਨਵਰੀ ਨੂੰ ਜਾ ਕੇ ਸਮਾਂ ਮੁੱਕਣੀ ਆ ਤਾਂ ਤੁਸੀਂ 10 ਅਗਸਤ ਨੂੰ ਇਹ ਗੱਲ ਖਤਮ ਕਰਤੀ। ਤੇ ਫਿਰ ਤੁਸੀਂ ਹਿਸਾਬ ਲਾ ਲਓ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ, 5 ਮਹੀਨੇ ਪਹਿਲਾਂ ਚੁਣੀਆਂ ਹੋਈਆਂ ਪੰਚਾਇਤਾਂ ਦਾ ਤੁਸੀਂ ਸਮਾਂ ਰਹਿੰਦਿਆਂ ਉਹਨਾਂ ਨੂੰ ਅਚਾਨਕ ਹੁਕਮ ਜਾਰੀ ਕੀਤਾ ਕਿ ਭੰਗ ਕਰ ਦਿਓ ਜੀ। ਕਿਹੜੇ ਅਧਿਕਾਰ ਤਹਿਤ? ਕਿਉਂਕਿ ਇੱਕੋ ਇੱਕ ਫਾਰਮੂਲਾ ਕਿ ਹਾਂ ਭਾਈ ਕੋਈ ਮਾਮਲਾ ਇਹੋ ਜਿਹਾ ਹੋ ਜਾਵੇ ਕਿ ਲੋਕ ਹਿੱਤ ਦੇ ਤਹਿਤ ਤੁਹਾਨੂੰ ਭੰਗ ਕਰਨੀਆਂ ਪੈਣ, ਫਿਰ ਤਾਂ ਹੈ। ਨਾ ਕੋਈ ਮਾਮਲਾ ਸੀ, ਨਾ ਕੋਈ ਘਟਨਾ ਸੀ, ਨਾ ਲੋਕ ਹਿੱਤ ਵਾਲੀ ਕੋਈ ਗੱਲ ਸੀ, ਸਿਰਫ ਇਸ ਲਈ ਕਿ ਤਾਂ ਕਿ ਜਿਹੜੇ ਨੁਮਾਇੰਦੇ ਅਸੀਂ ਕੱਲ ਨੂੰ ਜਿਤਾਉਣੇ ਆ ਉਹ ਹੁਣ ਵਿਚਰ ਸਕਣ, ਉਹਨਾਂ ਨੂੰ ਪ੍ਰਚਾਰਿਆ ਸਕੇ, ਉਹਨਾਂ ਦੇ ਰਾਹੀਂ ਪਿੰਡਾਂ ਦੇ ਕੰਮ ਕਰਾਏ ਜਾ ਸਕਣ, ਉਹਦੇ ਰਾਹੀਂ ਕੋਈ ਚੈੱਕ ਦਵਾਏ ਜਾ ਸਕਣ, ਲੋਕ ਉਹਨਾਂ ਰਾਹੀਂ ਕੰਮ ਕਰਾਉਣ ਤਾਂ ਕਿ ਕੱਲ ਨੂੰ ਸਰਪੰਚ ਜਿੱਤ ਜਾਣ। ਸੋ ਇਸ ਹਵਾਲੇ ਨਾਲ ਮਤਲਬ ਜਦੋਂ ਇਹ ਪਹਿਲੂ ਆਇਆ ਤੇ ਉਹ ਤੋਂ ਬਾਅਦ ਫਿਰ ਕੁਝ ਧਿਰਾਂ ਨੇ ਕੋਰਟ ਦਾ ਰੁਖ ਕੀਤਾ ਜੀ। ਪਟਿਆਲਾ ਖੇਤਰ ਨਾਲ ਸੰਬੰਧਿਤ ਕੁਝ ਧਿਰਾਂ ਨੇ ਕੋਰਟ ਦਾ ਰੁਖ ਕੀਤਾ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਪੰਚਾਇਤੀ ਰਾਜ ਐਕਟ 1994 ਤੇ ਸੰਵਿਧਾਨ ਦੀ ਧਾਰਾ 243A ਤੇ ਧਾਰਾ 15 ਦੇ ਤਹਿਤ ਪੰਚਾਇਤਾਂ ਦਾ ਕਾਰਜਕਾਲ ਪਹਿਲੀ ਮੀਟਿੰਗ ਤੋਂ 5 ਸਾਲ ਲਈ ਹੁੰਦਾ ਜੀ। ਤੇ ਇਸ ਲਈ ਤੁਸੀਂ ਉਸ ਮਿਆਦ ਦੇ ਰਹਿੰਦਿਆਂ ਕਿਵੇਂ ਇਹਨੂੰ ਭੰਗ ਕਰ ਸਕਦੇ ਹੋ, ਇਹਦੇ ਉੱਤੇ ਸਵਾਲ ਖੜਾ ਕੀਤਾ। 10 ਜਨਵਰੀ 2024 ਤੱਕ ਉਹਨਾਂ ਦਾ ਕਾਰਜਕਾਲ ਬਣਦਾ ਪ੍ਰਵੀਨ ਜੀ, ਤੇ ਤੁਸੀਂ 10 ਅਗਸਤ ਨੂੰ ਭੰਗ ਕੀਤੀਆਂ, ਮਤਲਬ ਪੂਰੇ 5 ਮਹੀਨੇ ਪਹਿਲਾਂ। ਤੇ ਇਸ ਦੇ ਉੱਤੇ ਫਿਰ ਜਦੋਂ ਅਦਾਲਤ 'ਚ ਮਾਮਲਾ ਗਿਆ, ਪੰਜਾਬ ਹਰਿਆਣਾ ਹਾਈ ਕੋਰਟ 'ਚ ਗਿਆ, ਤਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਿੱਧਾ ਪੁੱਛਿਆ ਪੰਜਾਬ ਸਰਕਾਰ ਨੂੰ ਕਿ ਤੁਸੀਂ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਉਹਦੇ ਪਰ ਰੋਕ ਲਾ ਦਈਏ। ਹੁਣ ਲੱਗਦਾ ਨਹੀਂ ਕਿ ਪੰਚਾਇਤਾਂ ਭੰਗ ਕਰਨੀਆਂ ਗਲਤ ਨੇ? ਠੀਕ ਹੈ। ਉਹਨਾਂ ਨੇ ਸਵਾਲ ਇਹ ਹੈ ਕਿ ਪ੍ਰਵੀਨ ਜੀ, ਕੱਲ ਨੂੰ ਰਾਜਪਾਲ ਕਹੇ ਕਿ ਮੈਂ ਵਿਧਾਨ ਸਭਾ ਨੂੰ ਕਹਿਣਾ ਕਿ ਹਾਂ ਛੁੱਟੀ ਕਰੋ, ਪਰ ਰਾਸ਼ਟਰਪਤੀ ਕਹਿਣ ਕਿ ਹਾਂ ਜਾਓ ਵੀ 5 ਮਹੀਨੇ ਪਹਿਲਾਂ ਹੀ, 6 ਮਹੀਨੇ ਪਹਿਲਾਂ ਹੀ, ਬਿਨਾਂ ਕਾਰਨ ਕਿਉਂ? ਸੋ ਇਸੇ ਉੱਤੇ ਸਵਾਲ ਖੜਾ ਹੋਇਆ। ਸੋ ਇਸ ਦੇ ਨਾਲ ਹੁਣ ਉਹ ਅਦਾਲਤੀ ਮਾਮਲੇ ਦੇ ਵਿੱਚ ਮਾਨ ਸਰਕਾਰ ਨੂੰ ਤਲਬ ਕਰ ਲਿਆ ਗਿਆ ਹਰਿਆਣਾ ਹਾਈ ਕੋਰਟ 'ਚ
ਔਰ ਉਹਨਾਂ ਨੇ ਉਚੇਚੇ ਤੌਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਤੇ ਉਹਦੇ ਵਿੱਚ ਇਹ ਸਵਾਲ ਪੁੱਛਿਆ ਕਿ ਕਿਉਂ ਨਾ ਤੁਹਾਡੇ ਨੋਟੀਫਿਕੇਸ਼ਨ ਦੇ ਉੱਤੇ ਰੋਕ ਲਾ ਦਿੱਤੀ ਜਾਵੇ। ਠੀਕ ਹੈ। ਪ੍ਰਵੀਨ ਜੀ, ਇਹ ਉਹੀ ਸਰਕਾਰ ਹੈ ਜਿਹੜੀ ਵਾਅਦੇ ਬੜੇ ਬੜੇ, ਐਲਾਨ ਬੜੇ ਬੜੇ ਕਰਦੀ ਰਹੀ ਪਰ ਨੋਟੀਫਿਕੇਸ਼ਨ ਕਰਨੇ ਭੁੱਲ ਜਾਂਦੀ ਹੈ। ਸੋ ਕਿੰਨੇ ਹੀ ਪਹਿਲੂ ਇਹੋ ਜਿਹੇ ਪਏ ਨੇ, ਚਾਹੇ ਉਹ ਕਿਸੇ ਨੂੰ ਨਿਯੁਕਤੀ ਪੱਤਰ ਵੰਡਣ ਦੀ ਗੱਲ ਹੋਵੇ, ਚਾਹੇ ਉਹ ਜੀਰਾ ਸ਼ਰਾਬ ਫੈਕਟਰੀ ਵਾਲਾ ਮਾਮਲਾ ਹੋਵੇ, ਇਹੋ ਜਿਹੇ ਕਿੰਨੇ ਹੀ ਮਾਮਲੇ ਨੇ ਜਿਹਨਾਂ 'ਚ ਨੋਟੀਫਿਕੇਸ਼ਨ ਆਇਆ ਹੀ ਨਹੀਂ, ਸਿਰਫ ਐਲਾਨ ਹੀ ਰਹਿ ਗਿਆ। ਸੋ ਪਰ ਇੱਥੇ ਬੜੀ ਮਿੰਟ ਲਾਏ ਕਿ ਪੰਚਾਇਤਾਂ ਭੰਗ ਦਾ ਨੋਟੀਫਿਕੇਸ਼ਨ ਚੱਕੋ ਜੀ, ਨਾਲ ਹੀ ਜਾਰੀ। ਸੋ ਇਸ ਨੂੰ ਲੈ ਕੇ ਜਦੋਂ ਇਹ ਪਹਿਲੂ ਆਇਆ ਤਾਂ ਕੁਝ ਧਿਰਾਂ ਨੇ ਅਦਾਲਤੀ ਰੁਖ ਅਪਣਾਇਆ ਤੇ ਅਦਾਲਤ ਨੇ ਪਰ ਸਖਤ ਫੈਸਲਾ ਲਿਆ। ਪੰਚਾਇਤਾਂ ਭੰਗ ਕਰਨ ਤੇ ਸਰਕਾਰ ਨੂੰ ਨੋਟਿਸ ਦਿੱਤਾ ਜਾਣਾ, ਪਟੀਸ਼ਨਕਾਰਾਂ ਦੀ ਸੁਣਵਾਈ ਹੋਣਾ ਤੇ ਅਦਾਲਤ ਵੱਲੋਂ ਮਾਨਯੋਗ ਜਸਟਿਸ ਰਾਜਮੋਹਨ ਸਿੰਘ ਤੇ ਜਸਟਿਸ ਹਰਪ੍ਰੀਤ ਸਿੰਘ ਬਰਾੜ ਦਾ ਜਿਹੜਾ 2 ਮੈਂਬਰੀ ਬੈਂਚ ਹੈ, ਇਹ ਮਾਮਲਾ ਸਾਰਾ ਦੇਖ ਰਿਹਾ। ਉਹਨਾਂ ਨੇ ਸਿੱਧਾ ਪੰਜਾਬ ਸਰਕਾਰ ਨੂੰ ਤਲਬ ਕਰਦਿਆਂ, ਨੋਟਿਸ ਜਾਰੀ ਕਰਦਿਆਂ ਸਪਸ਼ਟ ਸ਼ਬਦਾਂ 'ਚ ਪੁੱਛਿਆ ਕਿ ਕਿਉਂ ਨਾ ਤੁਹਾਡੇ ਹੁਕਮਾਂ ਦੇ ਉੱਤੇ ਰੋਕ ਲਾ ਦਿੱਤੀ ਜਾਵੇ। ਤੇ ਇਹਦਾ ਜਵਾਬ ਦੇਣ ਦੇ ਲਈ ਉਹਨਾਂ ਨੂੰ 28 ਅਗਸਤ ਨੂੰ ਸੱਦ ਲਿਆ ਜੀ। ਅਗਲੀ ਸੁਣਵਾਈ 28 ਅਗਸਤ ਨੂੰ ਹੈ। ਸੋ ਇਹਦੇ ਨਾਲ ਇੱਕ ਵਾਰ ਪਿੰਡਾਂ 'ਚ ਇੱਕ ਨਵੀਂ ਚਰਚਾ ਛਿੜਕੀ ਨਾ। ਠੀਕ ਹੈ। ਸੋ ਇਹਦਾ ਅਸਰ ਹੁਣ ਆਮ ਆਦਮੀ ਪਾਰਟੀ ਦੀ ਚੋਣ ਤੇ ਜਾਣਾ ਹੈ। ਬੇਸ਼ੱਕ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਪਿੰਡ ਐਕਟੀ ਪਹਿਲ ਕਦਮੀ ਕਰਨ ਕਿ ਉਹ ਪਿੰਡਾਂ ਦੀਆਂ ਪੰਚਾਇਤਾਂ ਚੁਣਨ, ਔਰ ਇਹ ਲੰਮੇ ਸਮੇਂ ਤੋਂ ਮੰਗ ਰਹੀ ਆ। ਔਰ ਪ੍ਰਵੀਨ ਜੀ, ਇਹ ਤਾਂ ਚਲੋ ਹਾਈ ਕੋਰਟ 'ਚ ਪਹੁੰਚ ਗਏ। ਜੇ ਪਿੰਡਾਂ ਦੇ ਵਿੱਚ ਲੋਕ ਆਪ ਮਹਾਰੇ, ਮਤਲਬ ਕਿ ਪੰਚਾਇਤ ਦੇ ਵਿੱਚ ਇਕੱਠੀਆਂ ਧਿਰਾਂ, ਸਾਰਾ ਪਿੰਡ ਇਕੱਠਾ ਹੋ ਜਾਂਦਾ ਹੈ ਨਾ, ਫਿਰ ਤਾਂ ਕੋਰਟ ਵੀ ਉਹਨੂੰ ਚੈਲੰਜ ਨਹੀਂ ਕਰ ਸਕਦਾ ਕੱਲ ਨੂੰ। ਸਹੀ। ਸੋ ਇਸ ਲਈ ਉਹ ਫੈਸਲਾ ਜੇ ਨਗਰ ਪਿੰਡ ਸਾਰੇ ਪੰਚਾਇਤਾਂ ਦੇ ਮਤਲਬ ਸਰਪੰਚ ਪੰਚ ਵੀ ਲਾਂਭੇ ਹੋ ਜਾਂਦੇ ਜੇ ਪਿੰਡ ਦੇ ਵੋਟਰ 10% ਇਕੱਠੇ ਹੋ ਕੇ ਫੈਸਲਾ ਕਰ ਲੈਣ ਕਿ ਭਾਈ ਸਾਨੂੰ ਤਾਂ ਫੈਸਲਾ ਮਨਜ਼ੂਰ ਨਹੀਂਗਾ, ਤੇ ਇਸ ਲਈ ਉੱਥੇ ਉਹ ਡੰਮੀ ਕਾਗਜ਼ੀ ਕਾਰਵਾਈ ਹੁੰਦੀ ਹੈ ਸਾਡੀ। ਸੋ ਉਸ ਪਹਿਲੂ ਦੇ ਉੱਤੇ ਇਸ ਲਈ ਪੰਚਾਇਤਾਂ ਨੂੰ ਪੰਚਾਇਤੀ ਅਧਿਕਾਰ, ਉਹਨਾਂ ਦੇ ਬਣਦੇ ਹੱਕ ਹਕੂਕ, ਉਹਨਾਂ ਦੇ ਬਣਦੇ ਵਿਭਾਗ ਅੱਜ ਤੱਕ ਨਹੀਂ ਸੌਂਪੇ ਗਏ। ਤੇ ਅਕਾਲੀ ਕਾਂਗਰਸੀਆਂ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਪਣੀ ਪਾਰਟੀ ਦੀਆਂ ਪੰਚਾਇਤਾਂ ਬਣਾ ਕੇ ਪਿੰਡਾਂ 'ਚ ਧੜੇਬੰਦੀ ਵਧਾਈ ਹੈ। ਬਿਲਕੁਲ। ਤੇ ਉਹ ਸਰਪੰਚ ਪੰਚ ਬਣਨ ਦੀ ਲਾਲਸਾ ਐ ਹੋ ਗਈ ਕਿ ਜਿਵੇਂ ਪਤਾ ਨਹੀਂ ਕੀ ਪੈਸੇ ਵਟੇਰ ਆ ਜਾਣਾ। ਅੱਗੇ ਸਰਪੰਚ ਦਾ ਮਤਲਬ ਭਾਈ ਪਿੰਡ ਦਾ ਇਹ ਬੰਦਾ ਮੌਤਬਰ ਹੈ, ਇਹ ਬੰਦਾ ਸਮਰੱਥ ਹੈ, ਇਹ ਪੱਲਿਓਂ 4 ਪੈਸੇ ਲਾ ਸਕਦਾ, ਇਹਨੂੰ ਸਰਪੰਚ ਬਣਾ ਲਓ, ਇਹ ਪਿੰਡ ਦਾ ਕੋਈ ਸਵਾਰੂਗਾ। ਹੁਣ ਉਹ ਬਣਦੇ ਨੇ ਜਿਹੜੇ ਮਤਲਬ ਜਿਨ੍ਹਾਂ ਨੂੰ ਲੱਗਦਾ ਕਿ ਹਾਂ ਇਸ ਦੇ ਵਿੱਚੋਂ ਕੁਝ ਹਾਸਲ ਕਰ ਲੈਣਾ। ਸਾਰੇ ਸਰਪੰਚ ਏਦਾਂ ਦੇ ਨਹੀਂ ਹੈਗੇ, ਕਈਆਂ ਨੇ ਮਿਸਾਲ ਕਾਇਮ ਕੀਤੀ ਆ, ਪਰ ਜਦ ਤੋਂ ਰਾਜਨੀਤੀਕਰਨ ਹੋਇਆ ਪੰਚਾਇਤਾਂ ਦਾ ਤਦ ਤੋਂ ਇਹ ਬਹੁ ਗਿਣਤੀ ਵਧਿਆ ਵਰਤਾਰਾ। ਤੇ ਇਸ ਲਈ ਹੁਣ ਆਮ ਆਦਮੀ ਪਾਰਟੀ ਨੇ ਜਦੋਂ 92 MLA ਜਿੱਤੇ ਹੋਣ ਤਦ ਉਹਨੂੰ ਲੱਗਦਾ ਕਿ ਪੰਚਾਇਤਾਂ ਸਾਡੀਆਂ ਹੋਣੀਆਂ ਚਾਹੀਦੀਆਂ, ਤੇ ਸਾਡੀਆਂ ਹੋਣ ਲਈ ਜਿਹੜਾ MLA ਦੇ ਦਰ ਤੇ ਢੁਕਦਾ ਹੈ, ਜਿਹੜਾ ਕਿਸੇ ਹੋਰ ਲੀਡਰ ਦੇ ਦਰ ਤੇ ਢੁਕਦਾ, ਜਿਹਦੀ ਕਿਸੇ ਮੰਤਰੀ ਨਾਲ ਕੰਧ ਸਾਂਝੀ ਹੈ, ਜਿਹਦੇ ਕਿਸੇ ਨਾਲ ਹੱਥ ਉੱਤ ਪੈਂਦਾ ਹੈ, ਸੋ ਉਹ ਕਹਿੰਦਾ ਜੀ ਮੈਂ ਵੀ ਸਰਪੰਚ। ਹੁਣ ਇੱਕ ਪਿੰਡ 'ਚ ਆਮ ਆਦਮੀ ਪਾਰਟੀ ਦੇ 4 ਤੋਂ 5 ਸਰਪੰਚੀ ਦੇ ਦਾਅਵੇਦਾਰ। ਬਿਲਕੁਲ। ਤੇ ਪੰਚ ਤਾਂ ਪੁੱਛੋ ਇਹਨਾਂ, ਲਿਸਟ ਕਿੰਨੀ ਹੈ, ਲੰਬੀ ਆ। ਸੋ ਇਸ ਲਈ ਹੁਣ ਇਹਦੇ ਉੱਤੇ ਇੱਥੇ ਆ ਕੇ ਫੈਸਲਾ ਇਹ ਵੀ ਖੜਾ ਕਿ ਭਾਈ ਤੁਸੀਂ ਇਹ ਫੈਸਲਾ ਜੇ ਲਾਗੂ ਵੀ ਹੋ ਗਿਆ ਤੇ ਤੁਸੀਂ ਚੋਣਾਂ ਪਹਿਲਾਂ ਕਰਾਓ, ਬਾਅਦ ਚੋਂ ਕਰਾਓ, ਤੈਅ ਸਮੇਂ ਤੇ ਕਰਾਓ, 5 ਮਹੀਨੇ ਪਹਿਲਾਂ ਭੰਗ ਕਰਕੇ ਤਾਂ ਫਸੇ ਹੀ ਫਸੇ। ਜਦੋਂ ਚੋਣਾਂ ਹੋਣਗੀਆਂ ਕਿਤੇ ਇਹ ਨਾ ਹੋਵੇ ਤੁਹਾਡੇ ਆਪ ਵਾਲੀ ਆਪਸ 'ਚ ਲੜ ਪੈਣ। ਬਿਲਕੁਲ ਸਹੀ ਹੈ। ਇਹ ਵੀ ਸੋ ਉਹਦੇ ਨਾਲ ਪਿੰਡਾਂ 'ਚ ਕੋਈ ਨਵੀਂ ਧੜੇਬਾਜ਼ੀ ਨਾ ਖੜੀ ਹੋ ਜਾਵੇ, ਨਵਾਂ ਕਲੇਸ਼ ਨਾ ਪੈ ਜਾਵੇ, ਇਹ ਵੀ ਫਿਕਰਮੰਦੀ ਖੜੀ ਆ। ਸੋ ਪਰ ਇੱਕ ਵਾਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਤੇ ਸਵਾਲੀਆ ਨਿਸ਼ਾਨ ਲਾ ਕੇ ਉਹਨੂੰ 28 ਅਗਸਤ ਨੂੰ ਤਲਬ ਕਰਕੇ ਪੁੱਛਿਆ ਕਿ ਦੱਸੋ ਜਨਾਬ, ਤੁਹਾਡੇ ਇਸ ਸੰਵਿਧਾਨ ਦੇ ਉਲਟ ਜਾ ਕੇ ਲਏ ਗਏ ਫੈਸਲੇ ਦੇ ਉੱਤੇ ਰੋਕ ਕਿਉਂ ਨਾ ਲਾ ਦਿੱਤੀ ਜਾਵੇ। ਸੋ ਸਰਕਾਰ ਸਵਾਲਾਂ ਦੇ ਘੇਰੇ 'ਚ ਆ ਗਈ ਪੰਚਾਇਤਾਂ ਨੂੰ ਭੰਗ ਕਰਕੇ। ਪ੍ਰਵੀਨ ਜੀ ਬਿਲਕੁਲ ਬਿਲਕੁਲ। ਔਰ ਜਿਵੇਂ ਤੁਸੀਂ ਜ਼ਿਕਰ ਕੀਤਾ ਨਾ ਕਿ ਪੰਚਾਇਤਾਂ ਨੂੰ ਹੱਕ ਹਕੂਕ ਅਧਿਕਾਰ ਦੇਣ ਦੀ ਗੱਲ ਹੈ, 73ਵੀਂ ਸੋਧ ਵਾਲੇ ਜਿਹੜੇ ਅਧਿਕਾਰ ਮਿਲਣੇ ਸੀ ਪੰਚਾਇਤਾਂ ਨੂੰ ਹਾਲੇ ਤੱਕ ਨਹੀਂ ਸ਼ਰਮਾ ਜੀ ਮਿਲੇ। ਨਹੀਂ ਮਿਲੇ। ਅਗਲੀ ਖਬਰ ਦੇ ਵੱਲ ਵਧੀਏ ਤੇ ਹੜ੍ਹ ਪੀੜਤਾਂ ਦੀ ਸਾਰ ਲੈਣ ਗਏ ਸੀ ਮੁੱਖ ਮੰਤਰੀ, ਤੇ ਪਰ ਕਹਿੰਦੇ ਕਿ ਉਹਨਾਂ ਨੇ ਉੱਥੇ ਆਪਣੇ ਹੀ ਮੰਤਰੀ ਦੀ ਕਲਾਸ ਲੈ ਲਈ। ਹਾਂ ਬਿਲਕੁਲ ਜੀ। ਇੱਕ ਚੀਜ਼ ਤਾਂ ਚੰਗੀ ਹੋ ਰਹੀ ਹੈ ਪ੍ਰਵੀਨ ਜੀ ਕਿ ਮੁੱਖ ਮੰਤਰੀ ਭਗਵੰਤ ਮਾਨ ਹੈਲੀਕਾਪਟਰ ਦੌਰਾ ਨਹੀਂ ਕਰਦੇ, ਗੱਡੀ ਰਾਹੀਂ ਕਸਤੀ ਰਹੀ। ਇਹ ਵੱਖਰੀ ਗੱਲ ਹੈ ਕਿ ਗੱਡੀ ਦੇ ਨਾਲ ਚਾਹੇ 42-45 ਗੱਡੀਆਂ ਦਾ ਕਾਫਲਾ ਹੁੰਦਾ, ਉਹ ਵੱਖਰਾ ਸਵਾਲ ਹੈ, ਪਰ ਫਿਰ ਵੀ ਧਰਾਤਲ ਤੇ ਜਾ ਕੇ ਤਾਂ ਲੋਕਾਂ ਨੂੰ ਮਿਲ ਰਹੇ ਨੇ। ਪਹਿਲੇ ਤਾਂ ਮੁੱਖ ਮੰਤਰੀ ਉਹ ਫੋਟੋ ਵੀ ਐਡਿਟ ਹੁੰਦੀ ਸੀ ਪ੍ਰਵੀਨ ਜੀ। ਅੱਛਾ। ਮਤਲਬ ਹੈਲੀਕਾਪਟਰ 'ਚੋਂ ਦੌਰਾ ਕਰਨਾ ਕਿ ਉਹ ਦੂਜੀ ਫੋਟੋ ਜਿਵੇਂ ਉੱਥੋਂ ਹੀ ਦਿਖ ਰਿਹਾ, ਉੱਥੋਂ ਦਿਖਦਾ ਕੁਛ ਨਹੀਂ, ਬਹੁਤ ਉੱਪਰੋਂ ਉੱਡ ਰਿਹਾ ਹੁੰਦਾ। ਉਹ ਥੱਲੇ ਵਾਲੀ ਫੋਟੋ ਖਿੱਚੀ ਵੀ ਹੋਰ, ਦੂਸਰੇ ਜੋੜ ਕੇ ਫਿਰ ਅਖਬਾਰਾਂ ਸਵੇਰ ਨੂੰ ਲੱਗਦੇ ਹੜ੍ਹ ਪੀੜਤ ਖੇਤਰਾਂ ਦੌਰਾ। ਬਿਲਕੁਲ। ਇਹਦੇ ਵਿੱਚ ਤਾਂ ਇਹ ਚੀਜ਼ ਤਾਂ ਬਦਲੀ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿ ਧਰਾਤਲ ਤੇ ਆ ਕੇ ਲੋਕਾਂ ਦੇ ਵਿੱਚ ਜਾ ਕੇ, ਚਾਹੇ ਉਹ
ਪਿਛਲੀਆਂ ਫੋਟੋਆਂ ਨੂੰ ਲੈ ਕੇ ਕਈਆਂ ਨੇ ਸਵਾਲ ਵੀ ਖੜੇ ਕੀਤੇ ਸੀ ਕਿ ਤੈਅ ਸ਼ਡਿਊਲ ਰਾਹੀਂ ਪੁੱਛਿਆ ਕਿ ਹਾਂ ਫੋਟੋ ਵਧੀਆ ਆ ਗਈ, ਠੀਕ ਆ ਗਈ, ਕਿ ਮੈਂ ਖੜਾ ਲਈਆਂ, ਪਰ ਫਿਰ ਵੀ ਧਰਾਤਲ ਤੇ ਉਤਰਦੇ ਨੇ। ਇਸ ਵਾਰ ਵੀ ਕਿਸ਼ਤੀ ਸਵਾਰ ਹੋਏ, ਲੋਕਾਂ ਨੂੰ ਮਿਲੇ, ਪਿੰਡਾਂ ਦੇ ਲੋਕਾਂ 'ਚ ਖੜ ਕੇ ਗੱਲ ਕੀਤੀ, ਸਵਾਲ ਪੁੱਛੇ। ਸੋ ਇਸ ਤਹਿਤ ਹੁਸ਼ਿਆਰਪੁਰ ਦੇ ਖੇਤਰ 'ਚ ਟਾਂਡਾ ਖੇਤਰ ਖਾਸਾ ਮਾਰ ਪਈ ਆ, ਉੱਥੇ ਉਸ ਖੇਤਰ ਦੇ ਦੌਰੇ ਤੇ ਸੀਗੇ ਤੇ ਉੱਥੇ ਉਹਨਾਂ ਦੇ ਨਾਲ ਉਹ ਹਲਕਾ ਵੀ ਮਤਲਬ ਕਿ ਟਾਂਡਾ ਮਕੇਰੀਆਂ ਦਾ ਜਿਹੜਾ ਹਲਕਾ ਸੀ ਜਿੱਥੇ ਖੜੇ ਸੀਗੇ ਬ੍ਰਹਮ ਸ਼ੰਕਰ ਜਿੰਪਾ ਹੋਰੀ ਜਿਹੜੇ ਮੰਤਰੀ ਵੀ ਨੇ ਤੇ ਉਹ ਉਹਨਾਂ ਦੇ ਐਮਐਲਏ ਦਾ ਹਲਕਾ ਵੀ ਆਉਂਦਾ, ਉੱਥੇ ਸੀਗੇ ਤੇ ਜਿੰਪਾ ਹੋਰੀ ਮਗਰ ਖੜੇ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਮੀਡੀਆ ਕਰਮੀਆਂ ਨਾਲ ਕੁਝ ਗੱਲ ਕਰ ਰਹੇ ਸੀ ਜਾਂ ਵਿਰੋਧੀ ਧਿਰਾਂ ਦੇ ਤੰਜ ਕੱਸ ਰਹੇ ਸੀ ਆਪਣੇ ਅੰਦਾਜ਼ 'ਚ, ਤੇ ਪਿੱਛੋਂ ਜਿੰਪਾ ਕੰਨ 'ਚ ਕੁਝ ਕਹੀ ਜਾਂਦੇ ਸੀ। ਅੱਛਾ, ਇੱਕ ਵਾਰ, ਦੋ ਵਾਰ, ਤਿੰਨ ਵਾਰ ਉਹਨਾਂ ਨੇ ਜਦੋਂ ਕਿਹਾ ਤੇ ਮੰਨਿਆ ਜਾ ਰਿਹਾ, ਕੋ ਕਹਿ ਰਹੇ ਸੀਗੇ ਛੇਤੀ ਕਰੋ ਜੀ ਆਪਾਂ ਅੱਗੇ ਜਾਣਾ ਹੈ ਨਾ। ਤੇ ਇਸ ਗੱਲ ਤੋਂ ਸ਼ਾਇਦ ਮੁੱਖ ਮੰਤਰੀ ਭਗਵੰਤ ਮਾਨ ਇੰਨੇ ਮਤਲਬ ਔਖੇ ਹੋ ਗਏ ਜਾਂ ਇੰਨੇ ਤਲਖੀ 'ਚ ਆ ਗਏ ਕਿ ਉਹਨਾਂ ਨੇ ਇੱਕਦਮ ਬੜੀ ਤੇਜ਼ੀ ਨਾਲ ਪਿੱਛੇ ਘੁੰਮੇ ਤੇ ਜਿਵੇਂ ਮਤਲਬ ਪੰਜਾਬੀਆਂ ਦਾ ਸਟਾਈਲ ਹੁੰਦਾ ਉਸ ਸਟਾਈਲ 'ਚ ਸ਼ਾਇਦ ਕੁਝ ਕਿਹਾ ਤੇ ਉਹ ਤੋਂ ਬਾਅਦ ਕਹਿੰਦੇ ਕਿ ਜਿੰਪਾ ਹੋਰੀ ਇੱਕਦਮ ਘਬਰਾ ਗਏ, ਉਹ ਦੋ ਕਦਮ ਪਿੱਛੇ ਵੀ ਹਟੇ ਤੇ ਬਾਰ-ਬਾਰ ਹੱਥ ਜੋੜਨ ਲੱਗੇ। ਸੋ ਮਤਲਬ ਕਿ ਬ੍ਰਹਮ ਸ਼ੰਕਰ ਜਿੰਪਾ ਦੇ ਮੂੰਹ 'ਚੋਂ ਫਿਰ ਕੋਈ ਬੋਲ ਤਾਂ ਨਹੀਂ ਨਿਕਲਿਆ, ਬਸ ਕਹਿੰਦੇ ਉਹ ਹੱਥੇ ਜੋੜੀ ਗਏ ਬਾਰ-ਬਾਰ ਤੇ ਦੋ ਕਦਮ ਪਿੱਛੇ ਹੋ ਕੇ ਬਸ ਹੱਥ ਜੋੜ ਕੇ ਮਤਲਬ ਜਿਵੇਂ ਮਾਫੀ ਮੰਗ ਰਹੇ ਕਿ ਨਹੀਂ ਜਨਾਬ ਗਲਤੀ ਹੋ ਗਈ, ਮੈਂ ਨਹੀਂ ਕੁਝ ਕਹਿੰਦਾ ਜੀ, ਤੁਸੀਂ ਕਰੋ। ਫਿਰ ਉਹਦੇ ਬਾਅਦ ਮੁੱਖ ਮੰਤਰੀ ਇੱਕਦਮ ਸਹਿਜ ਹੁੰਦੇ ਮੁੜੇ। ਸੋ ਫੋਟੋਆਂ ਬਹੁਤ ਵਾਇਰਲ ਹੋ ਰਹੀਆਂ ਜੀ। ਮਤਲਬ ਅੱਜ ਕੱਲ ਤਾਂ ਫੋਟੋਆਂ ਦਾ ਪੁੱਛੋ ਹੀ ਨਾ ਤੁਸੀਂ। ਇੱਕ ਬੀਬੀ ਹੈ, ਮੈਂ ਖਿਆਲ ਐਮਐਲਏ ਆ ਆਮ ਆਦਮੀ ਪਾਰਟੀ ਦੀ, ਤੇ ਉਹ ਕਿਸੇ ਦੌਰੇ ਤੇ ਸੀਗੀ, ਕਿਸੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਈ ਤੇ ਉਹ ਸਮਾਗਮ ਮਤਲਬ ਕਿ ਐਸਸੀਬੀਸੀ ਭਾਈਚਾਰੇ ਵੱਲੋਂ ਰੱਖਿਆ ਗਿਆ ਤੇ ਉਹ ਬੀਬੀ ਨੂੰ ਪਤਾ ਨਹੀਂ ਬਰਫੀ 'ਚੋਂ ਵੀ ਮਤਲਬ ਕਿਹੜੀ ਜਾਤ ਲੱਭ ਗਈ ਕਿ ਉਹ ਬਰਫੀ ਖਾਣ ਦੀ ਵਜ੍ਹਾ ਥੱਲੇ ਸਿੱਟੀ। ਅੱਛਾ, ਡੱਬੇ 'ਚੋਂ ਬਰਫੀ ਚੱਕੀ, ਜਿੱਦਾਂ ਹੀ ਵਰਤਾਉਣ ਵਾਲੀ ਬੀਬੀ ਅੱਗੇ ਹੋਈ ਉਹਨੇ ਜਾਣ ਕੇ ਬਰਫੀ ਥੱਲੇ, ਮਤਲਬ ਇਹ ਮੁਸਕਾਉਂਦੀ ਹੈ ਇਹਨਾਂ ਨੂੰ ਹਲੇ ਵੀ। ਫਿਰ ਨਾ ਬਣੋ ਲੋਕ ਨੁਮਾਇੰਦੇ, ਘਰੇ ਰਹੋ, ਅੱਡ ਹੋ ਜਾਓ, ਸਮਾਜ 'ਚ ਨਾ ਵਿਚਰੋ ਜੀ। ਵੋਟਾਂ ਲੈਣ ਲਈ ਸਾਰਾ ਕੁਝ ਜਾਇਜ਼ ਹੈ ਤੇ ਖਾਣ ਪੀਣ ਲਈ ਤੁਹਾਨੂੰ ਮੁਸਕਾਉਂਦੀ ਉਹਨਾਂ 'ਚੋਂ। ਮਤਲਬ ਇਹ ਅਜੇ ਤੱਕ ਕਿਹੜੀ ਦੁਨੀਆ 'ਚ ਜਿਉਂਦੇ ਨੇ ਇਹ? ਬਿਲਕੁਲ ਸਹੀ। ਇਹ ਕਿਹੜਾ ਧਰਮ ਸਿਖਾਉਂਦਾ ਮੈਨੂੰ ਦੱਸ ਦਿਓ। ਸੋ ਇਸ ਲਈ ਇਹੋ ਜਿਹਾ ਵਰਤਾਰਾ ਹੁਣ ਇਹਨਾਂ ਦੀ ਗੱਲ ਤਾਂ ਰੋਜ਼ ਨਿੱਤ ਦਿਨ ਵਿਵਾਦ ਪੈਣੇ ਆ ਜੀ। ਸੋ ਚਾਹੇ ਉਹ ਜਿੰਪਾ ਵਿਵਾਦ ਹੋਵੇ ਤੇ ਚਾਹੇ ਬਰਫੀ ਵਿਵਾਦ ਹੋਵੇ, ਚਾਹੇ ਉਹ ਪੱਤਰਕਾਰ ਕੁੱਟਮਾਰ ਵਿਵਾਦ ਹੋਵੇ ਤੇ ਚਾਹੇ ਐਸਆਈ ਦਾ ਕੁੱਟਮਾਰ ਵਿਵਾਦ ਹੋਵੇ, ਚਾਹੇ ਰਿਸ਼ਵਤ ਮਾਮਲੇ ਹੋਣ ਤੇ ਚਾਹੇ ਇਹਨਾਂ ਪੁੱਠੇ ਕਰਮ ਹੋਣ। ਬਾਅਦ ਚ ਹੁਣ ਕਹਿ ਦੋ ਜੀ ਨਹੀਂ ਜੀ ਬੰਦੇ ਨੇ ਪਟੀਸ਼ਨ ਵਾਪਸ ਲੈ ਲਈ। ਮਤਲਬ ਉਹ ਸੁੱਚਾ ਸਿੰਘ ਲੰਗਾ ਦੀ ਨੀਲੀ ਫਿਲਮ ਦੇ ਮਾਮਲੇ 'ਚ ਰੌਲਾ ਪਿਆ ਕਿ ਨਹੀਂ ਜੀ ਇਹ ਤਾਂ ਸਹਿਮਤੀ ਵਾਲਾ ਵਰਤਾਰਾ ਸੀ। ਮੈਂ ਕਹਿੰਦਾ ਸਹਿਮਤੀ ਸੀ ਪਰ ਕਰਤੂਤ ਤਾਂ ਕਰਤੂਤ ਸੀ। ਹਾਂ ਬਿਲਕੁਲ, ਕਿ ਉਹ ਸਭਿਅਕ ਸਮਾਜ ਦੀ ਕਰਤੂਤ ਸੀ। ਉਸੇ ਤਰ੍ਹਾਂ ਹੁਣ ਕਟਾਰੂ ਚੱਕ ਦੇ ਮਾਮਲੇ 'ਚ ਕਹੀ ਜਾਓ ਪਟੀਸ਼ਨ ਵਾਲੇ ਨੇ ਪਟੀਸ਼ਨ ਵਾਪਸ ਲੈ ਲਈ, ਪਟੀਸ਼ਨ ਵਾਪਸ ਲੈ ਲਈ ਤਾਂ ਕੋਈ ਗੱਲ ਨਹੀਂ, ਪਰ ਕਰਤੂਤ ਥੋੜਾ ਖਤਮ ਹੋ ਗਈ। ਕਾਰਾ ਤਾਂ ਕਾਰਾ ਹੈ। ਸੋ ਇਸ ਲਈ ਉਹ ਜਿਹਾ ਚਾਹੇ ਉਹ ਬਰਫੀ ਕਾਰਾ ਤੇ ਚਾਹੇ ਉਹ ਦਫ਼ਤਰਾਂ 'ਚ ਬੁਲਾ ਕੇ ਕੁੱਟਮਾਰ ਦੇ ਕਾਰੇ ਨੇ, ਕਾਰੇ ਤਾਂ ਕਾਰੇ ਨੇ ਨਾ, ਚਾਹੇ ਸਮਝੌਤੇ ਹੋ ਜਾਣ ਬਾਅਦ ਚੋਂ। ਸੋ ਇਸ ਲਈ ਇਹ ਸਾਰਾ ਕੁਝ ਅੱਜ ਕੱਲ ਪਤਾ ਨਹੀਂ ਕਿਹੜੇ ਬਦਲਾਅ ਦੇ ਤਹਿਤ ਚਰਚਾ 'ਚ ਹੈ ਤੇ ਉਹ ਚਰਚਾਵਾਂ ਖੂਬ ਨੇ। ਪਰ ਮੁੱਖ ਮੰਤਰੀ ਸਾਹਿਬ ਹੜ੍ਹ ਪੀੜਤ ਖੇਤਰਾਂ ਦੇ ਦੌਰੇ ਤੇ ਨੇ ਤੇ ਉਹਨਾਂ ਨੇ ਆਪਣੇ ਮੰਤਰੀਆਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਉਹਨਾਂ ਖੇਤਰਾਂ ਨਾਲ ਸਿੱਧੇ ਸੰਪਰਕ 'ਚ ਰਹੋ, ਤਾਲਮੇਲ 'ਚ ਰਹੇ। ਇਹ ਤਾਂ ਵੱਖਰੀ ਗੱਲ ਹੈ ਕਿ ਪੰਜਾਬ ਸਰਕਾਰ ਤਾਂ ਇਹ ਵੀ ਕਹਿੰਦੀ ਸੀ ਅਸੀਂ ਡੈਮਾਂ ਤੇ ਨਜ਼ਰ ਹੈ ਸਾਡੀ, ਸਾਡਾ ਭਾਖੜਾ ਡੈਮ ਦੇ ਮੈਨੇਜਮੈਂਟ ਨਾਲ ਪੂਰਾ ਤਾਲਮੇਲ ਹੈ, ਪਰ ਪਤਾ ਨਹੀਂ ਉਹਨਾਂ ਨੇ ਦੱਸਿਆ ਹੀ ਨਹੀਂ, ਉਹਨਾਂ ਨੂੰ ਕਿਹਾ ਕਿਉਂ ਛੱਡਦੀ ਹੈ। ਜਿਹੜੀ ਗੱਲ ਆਪਾਂ ਕੱਲ ਤਾਂ ਪਰਸੋਂ ਕਰ ਰਹੇ ਸੀ ਪ੍ਰਵੀਨ ਜੀ ਕਿ ਉਹ ਕਿਉਂ ਨਹੀਂ ਕੋਈ ਇਹੋ ਜਿਹਾ ਗਰੁੱਪ ਬਣਦਾ ਜੀ, ਹੁਣ ਪਤਾ ਲੱਗ ਰਿਹਾ ਜੀ ਇੱਕ ਐਪ ਲਿਆ ਰਹੇ ਨੇ ਇਹੋ ਜਿਹਾ। ਠੀਕ ਹੈ, ਉਸ ਐਪ ਦੇ ਤਹਿਤ 24 ਘੰਟੇ ਪਹਿਲਾਂ ਪਤਾ ਲੱਗ ਜਾ ਕਰ ਜੂਗਾ ਹੜ੍ਹ ਪ੍ਰਭਾਵਿਤ ਜਿਹੜੇ ਦਰਿਆਵਾਂ ਦੇ ਕੰਢੇ, ਨਦੀਆਂ ਦੇ ਕੰਢੇ ਲੋਕ ਵੱਸਦੇ ਨੇ, ਉਹਨਾਂ ਨੂੰ 24 ਘੰਟੇ ਪਹਿਲਾਂ ਅਲਰਟ ਆ ਜਾ ਕਰੂਗਾ ਕਿ ਭਾਈ ਇੱਥੇ ਪਾਣੀ ਛੱਡਿਆ ਜਾ ਸਕਦਾ, ਔਰ 6 ਦਿਨ ਪਹਿਲਾਂ ਦਾ ਉਹਨਾਂ ਨੂੰ ਰੋਜ਼ ਮੌਸਮ ਭੇਜਿਆ ਜਾਇਆ ਕਰੂਗਾ। ਸੋ ਇਸ ਤਰ੍ਹਾਂ ਦਾ ਇੱਕ ਐਪ ਕੇਂਦਰ ਸਰਕਾਰ ਦੇ ਹਵਾਲੇ ਨਾਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਉਹ ਸਾਰੇ ਲਿਆਉਣ ਦੀ ਤਿਆਰੀ 'ਚ ਨੇ। ਸੋ ਮੈਨੂੰ ਲੱਗਦਾ ਤੁਹਾਡੀ ਗੱਲ ਉਹਨਾਂ ਤੱਕ ਪਹੁੰਚ ਗਈ। ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ ਹੜ੍ਹਾਂ ਦੇ ਕਾਰਨ ਦੀ। ਅਖੌਤੀ ਵਿਕਾਸ ਨੇ ਕਹਿੰਦੇ ਪਹਾੜਾਂ ਦੀ ਨੀਂਹ ਹਿਲਾ ਕੇ ਰੱਖਤੀ। ਪ੍ਰਵੀਨ ਜੀ, ਆਪਾਂ ਪਿਛਲੇ 2-3 ਦਿਨਾਂ ਤੋਂ ਇਸੇ ਪਹਿਲੂ ਤੇ ਗੱਲ ਕਰਦੇ ਆ ਰਹੇ ਹਾਂ ਕਿ ਇਹ ਕਿਹੜਾ ਤਰੀਕਾ ਹੈ ਕਿ ਤੁਸੀਂ ਮਤਲਬ ਕਿ ਵਿਕਾਸ ਦੇ ਨਾਂ ਦੇ ਉੱਤੇ ਕੰਕਰੀਟ ਦੇ ਜੰਗਲ ਉਸਾਰੋ। ਇਹ ਅਸੀਂ ਮੈਦਾਨੀ ਖੇਤਰ 'ਚ ਵੀ ਗੱਲ ਕਰਦੇ ਆ ਰਹੇ ਹਾਂ। ਮਤਲਬ ਦੇਸ਼ ਦੇ ਵਿੱਚ 32% 33% ਜੰਗਲ ਆ ਤੇ ਪੰਜਾਬ 'ਚ 3% ਹੈ ਜੀ। ਇੱਥੋਂ ਹੀ ਅੰਦਾਜ਼ਾ ਲਾ ਲਓ ਕਿ ਅਸੀਂ ਕਿਸ ਸਥਿਤੀ 'ਚ ਆ। ਪਰ ਉਹ 3% ਵੀ ਜੰਗਲ ਕਿਵੇਂ ਗਿਣ ਲੈਂਦੇ ਨੇ? ਜਿਹੜੀ ਮੋਟਰ ਤੇ ਇੱਕ ਦਰਖਤ ਖੜਾ ਉਹਨੂੰ ਵੀ ਜੰਗਲ 'ਚ ਗਿਣੀ ਜਾਂਦੇ ਨੇ। ਅੱਛਾ, ਤੇ ਜੇ ਪੂਰਾ ਜੰਗਲ ਦੇਖਣਾ ਹੋਵੇ ਤਾਂ ਫਿਰ ਦੇਖ ਲਓ ਕਿੰਨੇ % ਹੋਊਗਾ। ਮਤਲਬ ਭਾਰਤ ਦੀ ਔਸਤ 32-33% ਹੋਵੇ, ਪੰਜਾਬ ਦੀ ਔਸਤ ਹੈ। ਫਿਰ ਹੜ੍ਹ ਵੀ ਆਉਣਗੇ ਤੇ ਪਾਣੀ ਵੀ ਆਊਗਾ ਤੇ ਫਿਰ ਕੁਦਰਤੀ ਆਫਤਾਂ ਵੀ ਆਉਣਗੀਆਂ। ਪਰ ਆਪਾਂ ਗੱਲ ਕਰੀਏ ਹਿਮਾਚਲ ਦੀ, ਸਾਰਿਆਂ ਦੇ ਮਨਾਂ 'ਚ ਇਹ ਸਵਾਲ ਹੈ ਕਿ ਹਿਮਾਚਲ 'ਚ ਇਹੋ ਜਿਹਾ ਕੀ ਹੈ ਇਸ ਵਾਰ ਕਿ ਇੰਨਾ ਮੀਂਹ ਦੇ ਕਾਰਨ ਕੀ ਨੇ? ਪ੍ਰਵੀਨ ਜੀ, ਮਾਹਿਰਾਂ ਦਾ ਮੰਨਣਾ ਹੈ ਕਿ ਬੇਸ਼ੱਕ ਮੀਂਹ ਪਹਿਲਾਂ ਨਾਲੋਂ ਵੱਧ ਪਿਆ
ਪਰ ਉਹਦਾ ਕਾਰਨ ਉੱਥੇ ਕੁਦਰਤੀ ਆਫਤ ਨਹੀਂ ਹੈ, ਉੱਥੇ ਮਨੁੱਖੀ ਨਲਾਇਕੀ ਹੈ। ਠੀਕ ਹੈ। 3 ਵੱਡੀਆਂ, ਮੈਂ ਕੁਝ ਮਾਹਿਰਾਂ ਦੀ ਰਾਏ ਪੜ੍ਹੀ ਸੀ, ਪ੍ਰੋਫੈਸਰ ਬਰਿੰਦਰ ਸਿੰਘ ਜੀ ਨੇ ਜੀ, ਭੂ ਵਿਗਿਆਨੀ ਨੇ, ਉਹਨਾਂ ਦੇ ਹਵਾਲੇ ਨਾਲ ਕੁਝ ਹੋਰ ਮਾਹਿਰਾਂ ਦੇ, ਕੁਦਰਤੀ ਤੌਰ ਨੂੰ ਸਮਝਣ ਵਾਲੇ ਮਾਹਿਰਾਂ ਦੇ ਹਵਾਲੇ ਨਾਲ, ਉਹ ਕਹਿੰਦੇ ਜੀ 3 ਮਨੁੱਖੀ ਗਲਤੀਆਂ ਦਾ ਨਤੀਜਾ ਇਸ ਵਾਰ ਜੋ ਹਿਮਾਚਲ 'ਚ ਘਟਨਾਕ੍ਰਮ ਵਾਪਰੀ, ਜਿਹਦਾ ਨੁਕਸਾਨ, ਜਿਹਦਾ ਕਾਰਨ ਅਸੀਂ ਪੰਜਾਬ ਹੜ੍ਹ ਦੀ ਮਾਰ ਹੇਠ ਆਇਆ। ਉਹਦੇ 'ਚ ਸਭ ਤੋਂ ਪਹਿਲਾਂ ਕਹਿੰਦੇ ਜੀ ਗੈਰ ਵਿਗਿਆਨਕ ਨਿਰਮਾਣ। ਠੀਕ ਹੈ। ਇੱਕ ਤਾਂ ਹੁੰਦਾ ਅਖੌਤੀ ਨਿਰਮਾਣ, ਮੰਨ ਲਓ ਗੈਰ ਕਾਨੂੰਨੀ ਨਿਰਮਾਣ। ਇਹ ਕਹਿੰਦੇ ਜੀ ਗੈਰ ਵਿਗਿਆਨਕ ਨਿਰਮਾਣ ਹੈ, ਕਿ ਵਿਗਿਆਨਕ ਤੌਰ ਤੇ ਵੀ ਇਹ ਸਹੀ ਨਹੀਂ ਸੀਗਾ, ਜਿੱਥੇ ਇਮਾਰਤਾਂ ਉਸਾਰਤੀਆਂ, ਜਿੱਥੇ ਘਰ ਬਣਾਤੇ, ਜਿੱਥੇ ਬਸਤੀਆਂ ਬਣਾਤੀਆਂ। ਦੂਸਰਾ ਕਹਿੰਦੇ ਜੀ ਪਾਣੀ ਦਾ ਬਹਾਅ ਨੂੰ ਪ੍ਰਭਾਵਿਤ ਕੀਤਾ ਜੀ। ਮਤਲਬ ਉਹਦੇ ਵਿੱਚ ਵੱਡਾ ਹਵਾਲਾ ਦਿੰਦੇ ਨੇ, ਉਹ ਕਹਿੰਦੇ ਕਿ ਜਿਹੜੀਆਂ ਪਹਾੜਾਂ ਦੀ ਕਟਿੰਗ ਹੋਈ ਆ, ਉਹ ਕਟਿੰਗ ਦੇ ਹਵਾਲੇ ਨਾਲ ਅਜਿਹੀ ਹੋਈ ਆ ਕਿ ਪਹਾੜਾਂ ਤੋਂ ਪਾਣੀ ਬਹਿਣ ਦੀ ਬਜਾਏ ਪਹਾੜਾਂ ਵਿੱਚ ਸਮਾਉਂਦਾ ਹੈ, ਜਿਹਦੇ ਕਾਰਨ ਪਹਾੜ ਕਮਜ਼ੋਰ ਹੋਣ ਲੱਗੇ। ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਹਿਮਾਚਲ ਦੇ ਪਹਾੜ ਨੌਜਵਾਨ ਪਹਾੜ ਮੰਨੇ ਜਾਂਦੇ ਨੇ, ਅਜੇ ਉਹ ਉਮਰ ਦਰਾਜ ਨਹੀਂ ਹੋਏ ਕਿ ਉਹਨਾਂ ਦੀ ਮਜ਼ਬੂਤੀ ਉਨੀ ਹੋਵੇ। ਤੇ ਤੀਸਰਾ ਉਹ ਕਹਿੰਦੇ ਜੀ ਪਾਣੀ ਦੇ ਰਾਹ ਰੋਕਣਾ। ਪਹਾੜਾਂ 'ਚ ਵੀ ਪਾਣੀ ਦੇ ਰਾਹ ਰੋਕੇ ਗਏ ਨੇ, ਉਹਨਾਂ ਦੀ ਥਾਂ ਹੋਟਲ ਉਸਰ ਗਏ ਜੀ, ਇੱਥੇ ਜੀ ਇਹ ਟੂਰਿਜ਼ਮ ਥਾਂ ਬਣ ਗਈ ਜੀ, ਇੱਥੇ ਝੌਂਪੜੀਆਂ ਬਣ ਗਈਆਂ ਜੀ, ਇੱਥੇ ਘਰ ਬਣ ਗਏ ਜੀ। ਸੋ ਇਸ ਹਵਾਲੇ ਨਾਲ ਉਹਨਾਂ ਨੇ 3-4 ਪੜਾਵਾਂ ਤੇ ਗੱਲ ਕੀਤੀ। ਕਹਿੰਦੇ ਜੀ ਸਭ ਤੋਂ ਪਹਿਲੀ ਗੱਲ ਆ, ਚੌੜੀਆਂ ਸੜਕਾਂ ਨੇ ਪਹਾੜਾਂ ਦੀ ਨੀਂਹ ਹਿਲਾਤੀ। ਪਾਣੀ ਦਾ ਬਹਾਅ ਜਿਹੜਾ ਸਹੀ ਨਾ ਹੋਣ ਕਰਕੇ ਉਹਦੇ ਵਿੱਚ ਗਰਕਣ ਲੱਗ ਗਿਆ, ਉਹਦੇ ਕਰਕੇ ਪਹਾੜ ਖਿਸਕਣ ਦੀ, ਧਰਤੀ ਗਰਕਣ ਦੀਆਂ ਘਟਨਾਵਾਂ ਵਧੀਆਂ। ਪਹਾੜੀ ਖੇਤਰ 'ਚ ਜਿਹੜੇ ਕੁਦਰਤ ਦੇ ਉਲਟ ਜਾ ਕੇ ਅਣਵਿਗਿਆਨਕ ਤੌਰ ਦੇ ਉੱਤੇ ਨਿਰਮਾਣ ਕਾਰਜ ਕੀਤੇ, ਉਹ ਕਾਰਨ ਬਣੇ ਜੀ। ਦਰਖਤਾਂ ਦੀ ਕਟਾਈ ਕਾਨੂੰਨੀ ਤੌਰ ਤੇ ਵੀ, ਗੈਰ ਕਾਨੂੰਨੀ ਤੌਰ ਤੇ ਵੀ। ਉਹ ਕਹਿੰਦੇ ਜੀ ਜੰਗਲਾਂ ਦਾ ਖੇਤਰਫਲ ਹਿਮਾਚਲ 'ਚ ਵੱਡੀ ਗਿਣਤੀ 'ਚ ਘਟ ਗਿਆ, ਕਾਗਜ਼ਾਂ 'ਚ ਚਾਹੇ ਵੱਧ ਦਿਖਾਇਆ ਗਿਆ ਹੋਵੇ। ਠੀਕ ਹੈ। ਤੇ ਹਿਮਾਚਲ 'ਚ ਵੀ ਜੇਕਰ ਕਹਿੰਦੇ ਜੰਗਲਾਂ ਦਾ ਖੇਤਰਫਲ ਘਟੂਗਾ, ਪਹਾੜੀ ਖੇਤਰ 'ਚ ਵੀ, ਤਾਂ ਫਿਰ ਪਾਣੀ ਜਿਹੜਾ ਮੀਂਹ ਵਾਲਾ ਹੈ ਉਹ ਫਿਰ ਉਹ ਨਦੀ ਵਾਂਗ ਆਊਗਾ, ਉਹ ਉਵੇਂ ਨਹੀਂ ਆਊਗਾ ਕਿ ਉਹ ਤੁਹਾਨੂੰ ਮਤਲਬ ਕਿ ਆਮ ਲੱਗੇ ਕਿ ਮੀਂਹ ਵਰਿਆ। ਸੋ ਇਸ ਲਈ ਫਿਰ ਕਹਿੰਦੇ ਜੀ ਨਤੀਜਾ ਪਹਾੜਾਂ ਦਾ ਖਿਸਕਣਾ, ਧਰਤੀ ਦਾ ਗਰਕਣਾ, ਲੈਂਡਸਲਾਈਡ, ਇਹਦਾ ਵਧੂਗਾ। ਤੇ ਇਸੇ ਹਵਾਲੇ ਨਾਲ ਦੱਸਿਆ ਕਿ 2020 ਦੇ ਵਿੱਚ 16 ਵਾਰ ਲੈਂਡਸਲਾਈਡ ਹੋਈ ਆ। ਅੱਛਾ। ਤੇ ਹੁਣ ਆ 2023 ਦੇ ਵਿੱਚ ਅਜੇ ਅਗਸਤ ਮਹੀਨੇ ਤੱਕ ਗਏ ਆ, 113 ਵਾਰ ਹੋਈ। ਪਿਛਲੇ ਸਾਲ ਪੂਰੇ ਸਾਲ 'ਚ ਵੀ 117 ਵਾਰ ਆ, ਬਹੁਤ ਜ਼ਿਆਦਾ ਹੈ। 20 ਦੇ ਵਿੱਚ ਸਿਰਫ 16 ਵਾਰ, 2020 ਦੇ ਵਿੱਚ, 2022 ਦੇ ਵਿੱਚ 117 ਵਾਰ, ਤੇ 2023 ਦੇ ਵਿੱਚ ਅਗਸਤ ਮਹੀਨੇ ਤੱਕ ਆਉਂਦਿਆਂ ਅਜੇ 8 ਮਹੀਨੇ ਹੋਏ ਨੇ, ਇਹਦੇ ਵਿੱਚ ਵੀ 113 ਵਾਰ। ਇੱਥੋਂ ਹੀ ਅੰਦਾਜ਼ਾ ਲਾ ਲਓ ਇਹਦਾ ਮਤਲਬ ਕੀ ਸਥਿਤੀ ਆ ਜੀ। ਹਿਮਾਚਲ 'ਚ 55 ਦਿਨਾਂ 'ਚ, ਪਿਛਲੇ 55 ਦਿਨਾਂ 'ਚ 113 ਵਾਰ ਲੈਂਡਸਲਾਈਡ ਹੋ ਗਈ। ਜੇ ਆਪਾਂ ਪੂਰੇ ਸਾਲ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਆਪਾਂ ਤਾਂ 8 ਮਹੀਨੇ ਦੇ ਹਵਾਲੇ ਨਾਲ। ਹਾਂਜੀ ਬਿਲਕੁਲ। ਉਹ ਕਹਿੰਦੇ ਪਰ ਆਹ ਸਾਰਾ ਘਟਨਾਕ੍ਰਮ 55 ਦਿਨਾਂ 'ਚ ਵਾਪਰਿਆ, ਹੁਣ ਗਿਣਤੀ ਤੁਸੀਂ ਔਸਤ ਸਾਲ 'ਚ ਗਿਣੋਗੇ। 55 ਦਿਨਾਂ 'ਚ 113 ਵਾਰ ਲੈਂਡਸਲਾਈਡ ਆ ਜਾਵੇ, 5 ਤੋਂ 6 ਵਾਰ ਬੱਦਲ ਫਟ ਜਾਵੇ, ਹੈ ਨਾ। ਤੇ ਇਹ ਕਹਿੰਦੇ ਜੀ ਜਿਹੜੀ ਇੱਥੇ ਦੀ ਮਤਲਬ ਹਿਮਾਚਲ ਸੂਬਾ ਏ, ਇਹਦੇ ਵਿੱਚੋਂ ਜਿਹੜਾ ਪਾਣੀ ਬਹਾਵ ਆਇਆ, ਉਹਦਾ ਨਤੀਜਾ ਕੀ ਹੋਇਆ ਕਿ ਮਤਲਬ ਸਾਡੀ ਦਰਿਆਈ ਜਿਹੜੀ ਉਮਾਰ ਹੈ ਉਹ ਸਾਰੀ ਗਈ। 675 ਥਾਵਾਂ ਦੇ ਉੱਤੇ 675 ਥਾਵਾਂ ਅਜਿਹੀਆਂ ਨੇ ਜਿੱਥੇ ਕਲੋਨੀਆਂ ਬਸੀਆਂ, ਘਰ ਬਸੇ ਨੇ, ਉੱਥੇ ਲੈਂਡਸਲਾਈਡ ਦਾ ਖਤਰਾ ਖੜਾ। ਠੀਕ ਹੈ। 17,120 ਥਾਵਾਂ ਮਾਰਕ ਕੀਤੀਆਂ ਗਈਆਂ ਨੇ ਮਾਹਿਰਾਂ ਵੱਲੋਂ ਕਿ ਆਹ ਥਾਵਾਂ ਤੇ ਲੈਂਡਸਲਾਈਡ ਦਾ ਖਤਰਾ ਬਣ ਗਿਆ। ਇੰਨਾ ਕਦੇ ਮਾਰਕ ਨਹੀਂ ਹੋਇਆ। ਹਿਮਾਚਲ 'ਚ ਪਹਾੜੀ ਖੇਤਰ 'ਚ, ਹਿਮਾਚਲ ਸੂਬੇ 'ਚ 17,120 ਥਾਵਾਂ ਦੇ ਉੱਤੇ ਖਤਰਾ ਮੰਡਰਾਉਂਦਾ, ਜਿਹਦੇ ਵਿੱਚੋਂ 675 ਥਾਵਾਂ ਬਸੀਆਂ ਹੋਈਆਂ ਕਲੋਨੀਆਂ, ਘਰ ਪਿੰਡ ਬਸੇ ਹੋਏ ਨੇ ਪੂਰੇ, ਬਸਤੀਆਂ ਬਸ ਗਈਆਂ, ਉੱਥੇ ਖਤਰਾ ਖੜਾ। ਸੋ ਇਸ ਲਈ ਭੂ ਵਿਗਿਆਨੀ ਕਹਿੰਦੇ ਜੀ ਬੇਲੋੜੀਆਂ ਸੜਕਾਂ, ਚੌੜੀਆਂ ਸੜਕਾਂ, ਠੀਕ ਹੈ, ਫਿਰ ਸੁਰੰਗਾਂ, ਜਿਹਨੂੰ ਟਨਲ ਕਹਿੰਦੇ ਨੇ। ਇਸ ਮੌਕੇ ਵੀ 27 ਟਨਲ ਤੇ ਕੰਮ ਚੱਲ ਰਿਹਾ। ਸੜਕਾਂ ਬਣਾਉਣ ਲਈ, ਸੁਰੰਗਾਂ ਖੋਦਣ ਲਈ, ਚੌੜੀਆਂ ਕਰਨ ਦੇ ਲਈ ਬੰਬਾਰੀ ਕੀਤੀ ਜਾਂਦੀ ਹੈ। ਕਹਿੰਦੇ ਬੰਬਾਰੀ ਦੇ ਨਾਲ ਜਿਹੜਾ ਪਹਾੜ ਹਟਾਇਆ ਜਾਂਦਾ ਉਹ ਤਾਂ ਹਟ ਜਾਂਦਾ, ਪਰ ਉਹਦੇ ਆਲੇ ਦੁਆਲੇ ਦੇ ਪਹਾੜ ਦੀਆਂ ਜੜ੍ਹਾਂ ਵੀ ਹਿੱਲ ਜਾਂਦੀਆਂ। ਤੇ ਸਭ ਤੋਂ ਬੜਾ ਪਹਿਲੂ ਮਤਲਬ ਬੰਦੇ ਦੀ ਜੇ ਸਾਹ ਨਾਲ ਉਹ ਨਹੀਂ ਆਉਂਦਾ ਪ੍ਰਵੀਨ ਜੀ, ਅੱਜ ਕੱਲ ਡੋਰ ਆਉਂਦੀ ਹੈ, ਚਾਈਨੀਜ਼ ਡੋਰ, ਉਹ ਕਹਿੰਦੇ ਬੰਦੇ ਦੀ ਸਾਹ ਨਾਲ ਹੀ ਵੱਢ ਦਿੰਦੀ ਆ ਜਦੋਂ ਗਲੇ ਤੇ ਵਾਰ ਕਰਦੀ ਆ, ਤੇ ਬਚਣਾ ਔਖਾ ਹੋ ਜਾਂਦਾ। ਜਦੋਂ ਸੜਕਾਂ ਬਣਾਉਣ ਦੇ ਲਈ ਹਿਮਾਚਲ 'ਚ ਪਹਾੜਾਂ ਦੀ ਕਟਾਈ ਹੋਈ, ਉਹ ਇਸ ਤਰ੍ਹਾਂ ਤਿਰਛੀ ਤੌਰ ਤੇ ਕੱਟਦੇ ਆਏ, ਵਰਟੀਕਲ ਜਾਂ ਉਹਨੂੰ ਸਿੱਧੇ ਰੂਪ 'ਚ ਕੱਟਦੇ ਆਏ
ਕਹਿੰਦੇ ਜੀ ਇਹਦੀਆਂ ਨੀਹਾਂ ਦੀਆਂ ਨਸਾਂ ਕੱਟੀਆਂ ਗਈਆਂ ਪਹਾੜਾਂ ਦੀਆਂ। ਤੇ ਜਦੋਂ ਪਹਾੜ ਦੀ ਨੀਂਹ ਤੱਕ ਤੁਸੀਂ ਕੱਟਤੀ ਤਾਂ ਉਹ ਖੜੂਗਾ ਕਿਹਦੇ ਸਿਰ ਤੇ? ਖੜੂਗਾ ਕਿਹਦੇ ਸਿਰ ਤੇ? ਫਿਰ ਗਰਕੂਗਾ ਹੀ, ਫਿਰ ਧਰਤੀ ਖਿਸਕੂਗੀ। ਸੋ ਇਹ ਸਾਰੇ ਨਤੀਜੇ ਮੰਨੇ ਜਾ ਰਹੇ ਨੇ, ਜਿਹਦਾ ਨਤੀਜਾ ਕਿ ਉੱਥੇ ਮੀਂਹ ਫਿਰ ਜਿਹੜਾ ਵਰਦਾ ਹੈ ਉਹ ਪਾਣੀ ਬਹਿ ਕੇ ਨਹੀਂ ਆਉਂਦਾ, ਜਾਂ ਪਹਾੜਾਂ ਦੇ ਵਿੱਚ ਗਰਕ ਜਾਂਦਾ ਹੈ, ਜਾਂ ਸਿੱਧਾ ਇੱਕ ਨਦੀ ਵਾਂਗ ਬਹਿ ਕੇ ਆਉਂਦਾ ਹੈ, ਤੇ ਜਿਹਦੇ ਕਾਰਨ ਫਿਰ ਸਾਰੇ ਡੈਮ ਭਰਦੇ ਨੇ। ਭਾਖੜਾ ਡੈਮ ਤੋਂ ਲੰਘੇ ਇੱਕ ਦਿਨ ਪਹਿਲਾਂ 78,000 ਕਿਊਸੈਕ ਪਾਣੀ ਛੱਡਿਆ ਗਿਆ। ਠੀਕ ਹੈ। ਪੌਂਗ ਡੈਮ ਤੋਂ ਇੱਕ ਦਿਨ ਪਹਿਲਾਂ 1 ਲੱਖ ਦੇ ਕਰੀਬ 99,895 ਕਿਊਸੈਕ ਪਾਣੀ ਛੱਡਿਆ ਗਿਆ। ਤੇ ਆ ਹੁਣ ਅਗਲੇ 2 ਦਿਨ ਕਹਿੰਦੇ ਥੋੜਾ ਮੌਸਮ ਠੀਕ ਰਹਿਣ ਦੀ ਸੰਭਾਵਨਾ ਹੈ, ਪਰ ਉਹ ਤੋਂ ਅਗਲੇ 3 ਦਿਨ ਫੇਰ ਖਤਰਾ ਖੜਾ ਜੀ। ਸੋ ਅਜੇ ਵੀ ਪੰਜਾਬ ਦੇ 8 ਜ਼ਿਲ੍ਹੇ ਸਿੱਧੇ ਪਾਣੀ ਦੀ ਮਾਰੇਟ ਨੇ, ਜਿੱਚੋਂ ਲੋਕਾਂ ਨੂੰ ਕੱਢਣ ਦਾ ਕੰਮ, ਬਚਾਅ ਦਾ ਕੰਮ ਜਾਰੀ ਆ। ਤੇ ਇਹ ਸਾਰੀ ਸਥਿਤੀ ਦੇ ਵਿੱਚੋਂ ਸਾਫ਼ ਹੈ ਕਿ ਅਖੌਤੀ ਨਿਰਮਾਣ ਨੇ, ਅਣਵਿਗਿਆਨਕ ਨਿਰਮਾਣ ਨੇ, ਤੇ ਸਾਡੇ ਅਖੌਤੀ ਵਿਕਾਸ ਨੇ ਪਹਾੜਾਂ ਦੀ ਨੀਂਹ ਹਿਲਾਈ ਤੇ ਪੰਜਾਬ ਡੁੱਬਣ ਲਾਇਆ। ਬਿਲਕੁਲ ਜੀ, ਜਦੋਂ ਉਹਨਾਂ ਪਹਾੜਾਂ ਦੇ ਵਿੱਚ ਮੀਂਹ ਪੈਂਦਾ ਫਿਰ ਉਹ ਆਫਤ ਬਣ ਕੇ ਪੰਜਾਬ 'ਚ ਹੀ ਆਉਣਾ ਉਹਨੇ। ਪਹਾੜਾਂ ਤੋਂ ਬਾਅਦ ਮੈਦਾਨੀ ਇਲਾਕਿਆਂ ਦੇ ਵਿੱਚ ਹੀ ਪਾਣੀ ਨਹੀਂ ਆਉਣਾ। ਤੇ ਗੱਲ ਕਰੀਏ ਪੰਜਾਬ ਦੀ ਜਵਾਨੀ ਦੀ, ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਦੇ ਵਿੱਚ ਚਿੱਟੇ ਦਾ ਬਹੁਤ ਵੱਡਾ ਰੋਲ ਸੁਣਿਆ ਸ਼ਰਮਾ ਜੀ। ਪਰ ਹੁਣ ਕਹਿੰਦੇ ਪੰਜਾਬ ਦੀ ਜਵਾਨੀ ਨੂੰ ਮੁਕਾਉਣ ਦੇ ਲਈ ਪਹਿਲਾਂ ਬੁਲਟ, ਫਿਰ ਨੀਲਾ ਤੇ ਹੁਣ ਘੋੜਾ। ਇਹ ਕੀ ਚੀਜ਼ਾਂ ਹੈ ਸ਼ਰਮਾ ਜੀ? ਪ੍ਰਵੀਨ ਜੀ, ਪੰਜਾਬ ਦੇ ਵਿੱਚ ਚਿੱਟੇ ਦੀ ਜਦੋਂ ਆਮਦ ਹੁੰਦੀ ਹੈ ਤਦ ਉਹ ਚਿੱਟਾ ਜਵਾਨੀ ਦੀਆਂ ਨਸਾਂ 'ਚ ਜਦੋਂ ਉਤਰਦਾ ਤਦ ਉਹਨਾਂ ਦੀ ਮੌਤ ਦੇ ਕਾਰਨ ਬਣਦਾ। ਕੱਲ ਵੀ ਇੱਕ ਵੀਡੀਓ ਮੈਂ ਦੇਖ ਰਿਹਾ ਸੀ, ਨਿੱਤ ਦਿਨ ਦੀਆਂ ਇਹ ਘਟਨਾਵਾਂ ਸਾਡੇ ਸਾਹਮਣੇ ਆ ਰਹੀਆਂ। ਪਰ ਉਹਦੇ ਪੈਰਲਰ ਸਿੰਥੈਟਿਕ ਨਸ਼ਾ, ਮੈਡੀਸਲ ਨਸ਼ਾ, ਹੈ ਨਾ, ਨਕਲੀ ਜ਼ਹਿਰੀ ਪ੍ਰੋਡਕਟ ਬਣਾ ਕੇ ਉਹਨਾਂ ਦਾ ਨਸ਼ਾ, ਹੈ ਨਾ, ਕਿੰਨੇ ਤਰ੍ਹਾਂ ਦੀਆਂ। ਮਤਲਬ ਮੈਂ ਉਹਦੀ ਕੈਟਾਗਰੀ 'ਚ ਇਸ ਲਈ ਨਹੀਂ ਜਾਣਾ ਚਾਹੁੰਦਾ ਕਿ ਅਸੀਂ ਕੋਈ ਨਸ਼ੇ ਦੀਆਂ ਕੈਟਾਗਰੀਆਂ ਗਿਣਾਉਣ ਨਹੀਂ ਆਏ। ਕਈ ਵਾਰ ਮੈਂ ਮਾਹਿਰਾਂ ਨੂੰ ਦੇਖਦਾ ਜਿਹੜੇ ਨਸ਼ਾ ਰੋਕੂ ਸਮਾਗਮਾਂ 'ਚ ਬੋਲਣਗੇ, ਉਹ ਨਸ਼ੇ ਦੀਆਂ ਕੈਟਾਗਰੀਆਂ ਗਿਣਾਉਣ ਲੱਗ ਜਾਂਦੇ। ਢੰਗ ਵੀ ਦੱਸ ਦਿੰਦੇ। ਮਤਲਬ ਤੁਸੀਂ ਦੱਸ ਰਹੇ ਹੋ ਕਿ ਆਹ ਚੀਜ਼ ਤੋਂ ਵੀ ਜੀ ਐਂ ਕਰਦੇ ਨੇ ਜੀ, ਆਹ ਬ੍ਰੈਡ ਹੈ ਜੀ, ਫਲਾਣਾ ਹੈ ਜੀ, ਹੈ ਨਾ, ਏਦਾਂ ਦੀਆਂ। ਸੋ ਇਹ ਤਰੀਕਾ ਥੋੜਾ ਜੀ। ਸੋ ਉਸੇ ਤਰ੍ਹਾਂ ਅੱਜ ਕੱਲ ਪੰਜਾਬ ਦੇ ਵਿੱਚ ਜਿਵੇਂ ਪਿਛਲੇ ਦਿਨੀ ਜੇ ਉਹ ਜੀ ਦਵਾਈਆਂ ਦੇ ਨਾਂ ਦੇ ਉੱਤੇ, ਸ਼ੀਸ਼ੀਆਂ ਦੇ ਨਾਂ ਦੇ ਉੱਤੇ ਕਿੰਨਾ ਕੁਝ ਖੇਡ ਚੱਲਦਾ ਰਿਹਾ। ਸੋ ਕਾਰਾਂ ਦੀਆਂ ਮਤਲਬ ਸ਼ੀਸ਼ਾ ਥੱਲੇ ਹੁੰਦਾ ਸੀ, ਸ਼ੀਸ਼ੀਆਂ ਬਾਹਰ। ਸੋ ਵਰਤਾਰਾ, ਸੋ ਤਰੀਕੇ ਸਮੇਂ-ਸਮੇਂ ਬਦਲਦੇ ਰਹਿੰਦੇ ਨੇ। ਆਹ ਪਿਛਲੇ 2 ਦਿਨ ਪਹਿਲਾਂ ਦੀ ਇੱਕ ਵੀਡੀਓ ਹੈ ਕਿ ਇੱਕ ਹਸਪਤਾਲ ਜਾਂਦੇ ਨੇ 2 ਮੁੰਡੇ ਕਿ ਅਸੀਂ ਜੀ ਉਹ ਜਿਹੜੀ ਸਰਕਾਰੀ ਗੋਲੀ ਮਿਲਦੀ ਹੈ ਨਾ, ਜਿਹੜੀ ਕਰੋਨਾ ਦੇ ਵਿੱਚ ਲੈਣ ਲੱਗੀ ਸੀ ਕਰੋਨਾ ਦਿਨਾਂ 'ਚ, ਉਹ ਗੋਲੀ ਲੈਣ ਲਈ ਜਾਂਦੇ ਨੇ। ਤੇ ਪਰ ਉਹ ਗੋਲੀ ਮਿਲਣ ਨੂੰ ਟਾਈਮ ਲੱਗਦਾ ਤੇ ਉਧਰ ਤਲਬ ਉੱਠ ਜਾਂਦੀ ਆ। ਹਸਪਤਾਲ 'ਚ ਟੀਕੇ ਲਾਉਣੇ ਹੁੰਦੇ ਨੇ ਆਪਣੀਆਂ ਨਸਾਂ 'ਚ। ਇੱਕ ਮੁੰਡਾ ਦੂਏ ਮੁੰਡੇ ਦੇ ਲੱਤਾਂ 'ਚ ਟੀਕੇ ਲਾ ਰਿਹਾ। ਉਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜੀ। ਸੋ ਇਹ ਵਰਤਾਰਾ ਮਤਲਬ ਇਹ ਪੰਜਾਬ ਦੀ ਜਵਾਨੀ ਦਾ ਦ੍ਰਿਸ਼ ਹੈ। ਪਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬੁਲਟ ਦੀ, ਨੀਲੇ ਦੀ ਜਾਂ ਘੋੜੇ ਦੀ, ਅਸਲ 'ਚ ਇਹ ਘਟਨਾ ਹੈਗੀ ਜੀ ਸੰਗਰੂਰ ਹਲਕੇ ਦੀ। ਠੀਕ ਹੈ ਜੀ। ਸੰਗਰੂਰ ਜ਼ਿਲ੍ਹਾ, ਸੰਗਰੂਰ ਇਲਾਕਾ ਕਿਹਦਾ ਇਲਾਕਾ ਆਪਾਂ ਸਾਰੇ ਜਾਣਦੇ ਹਾਂ। ਇਹ ਉਹਨਾਂ ਦਾ ਇਲਾਕਾ ਹੈ ਜਿਹੜੇ ਇਲਾਕੇ ਤੋਂ ਪੰਜਾਬ ਨੂੰ ਮੁੱਖ ਮੰਤਰੀ ਮਿਲਿਆ। ਔਰ ਉਹਦੇ ਸੁਪਰੀਮ ਦੀਆਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕੇਜਰੀਵਾਲ ਦੀ। ਕਹਿੰਦੇ 4 ਹਫ਼ਤਿਆਂ 'ਚ ਅਸੀਂ ਵੀ ਨਸ਼ਾ ਮੁਕਾ ਸਕਦੇ ਹਾਂ। ਠੀਕ ਹੈ, ਤੁਸੀਂ 4-6 ਹਫ਼ਤੇ ਸਾਨੂੰ ਦਿਓ। ਤੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਵਾਇਰਲ ਹੋਈ ਹੈ ਕਿ ਕੈਪਟਨ ਕਹਿੰਦਾ ਸੀਗਾ ਕਿ 4 ਹਫ਼ਤਿਆਂ 'ਚ ਕਿਉਂ ਨਹੀਂ ਕਰਤਾ। ਕਹਿੰਦਾ ਇੱਛਾ ਸ਼ਕਤੀ ਨਹੀਂ ਸੀ, ਸਾਨੂੰ ਆਉਣ ਦਿਓ, ਸਾਡੇ ਕੋਲ ਇੱਛਾ ਸ਼ਕਤੀ ਹੈ। ਇਹ ਤਾਂ ਇੱਕ ਦਿਨ ਦੀ ਗੱਲ ਹੈ। ਕਹਿੰਦਾ ਪਹਿਲੀ ਕੈਬਨਿਟ 'ਚ ਬੁਲਾਓ, ਸਾਰਿਆਂ ਨੂੰ ਪੁੱਛੋ, ਲਓ ਨਸ਼ਾ ਖਤਮ। ਤੇ 1.5 ਸਾਲ 'ਚ ਨਾ ਕੈਬਨਿਟ ਬੁਲਾਓ, ਇਹਨਾਂ ਨੂੰ ਨਸ਼ਾ ਮੁੱਕਿਆ ਕਿਉਂ ਨਹੀਂ ਮੁੱਕਿਆ ਜੀ। ਕੇਜਰੀਵਾਲ ਨੂੰ ਪੁੱਛੋ ਕਿ ਕਿੱਥੇ ਗਏ 4 ਹਫ਼ਤੇ ਛੱਡ 4 ਮਹੀਨੇ ਲੈ ਲਾ, 6 ਮਹੀਨੇ ਲੈ ਲਾ। ਸੋ ਉਹੀ ਕੈਪਟਨ ਵਾਲੀ ਰਾਗ ਹੈ ਦਾ ਮਤਲਬ ਤਾਂ ਫਿਰ। ਪਰ ਆ ਜਿਹੜਾ ਪਹਿਲੂ ਹੈ, ਸੰਗਰੂਰ ਦੇ 81 ਪਿੰਡਾਂ ਤੇ 20 ਮੁਹੱਲਿਆਂ ਨੇ ਮਤਾ ਪਾਇਆ ਕਿ ਅਸੀਂ ਬਾਈ ਹੁਣ ਇੱਥੇ ਕੋਈ ਨਸ਼ਾ ਨਹੀਂ ਵਿਕਣ ਦੇਣਾ ਜੀ। ਤੇ ਪੁਲਿਸ ਕੋਲ ਇੱਕ ਪਹਿਲੂ ਪਹੁੰਚਿਆ ਤੇ ਪੁਲਿਸ ਵਾਲੇ SSP ਸਾਹਿਬ ਕਹਿੰਦੇ ਕਿ ਬਾਈ ਜੀ ਪੰਜਾਬ ਦੇ ਵਿੱਚ ਖਾਸ ਕਰ ਸਾਡੇ ਸੰਗਰੂਰ ਇਲਾਕੇ ਦੇ ਵਿੱਚ ਇੱਕ ਦਵਾਈ ਵਿਕਦੀ ਆ। ਠੀਕ ਹੈ ਜੀ। ਉਹ ਦਵਾਈ ਬੁਲਟ ਦੇ ਨਾਂ ਤੇ ਵਿਕਦੀ ਆ ਤੇ ਉਹ ਨਸ਼ੇ ਦੀ ਡੋਜ਼। ਤੇ ਉਹ ਕਹਿੰਦੇ ਕਿ ਬੰਦੇ ਦਾ ਦਿਮਾਗ ਸੁੰਨ, ਸਰੀਰ ਸੁਸਤ, ਇਹੋ ਜਿਹਾ ਕੁਛ ਕਰਦੀ ਆ। ਤੇ ਉਹ ਮਤਲਬ ਕਿ ਐਂ ਕਹਿ ਕੇ ਵੇਚੀ ਜਾਂਦੀ ਜੀ, ਇਹ ਖਤਰਨਾਕ ਨਹੀਂ ਜੀ। ਤੇ ਉਹਦੀ ਆੜ ਦੇ ਵਿੱਚ ਉਹ ਬੁਲਟ ਦੇ ਨਾਂ ਤੇ ਕੋਡ ਵਰਡ ਹੈ ਜੀ ਕਹਿੰਦੇ ਇਹ। ਅੱਛਾ, ਠੀਕ ਹੈ। ਉਹ ਚੱਲੀ ਗਿਆ। ਜਦੋਂ ਇਹ ਗੱਲ ਪ੍ਰਸ਼ਾਸਨ ਤੱਕ ਪਹੁੰਚ ਗਈ, ਉਹਨਾਂ ਤੱਕ ਪਹੁੰਚ ਗਈ, ਫਿਰ ਉਹ ਕੋਡ ਵਰਡ ਬ੍ਰੇਕ ਹੋ ਗਿਆ ਤੇ ਇਸ ਲਈ ਦੁਕਾਨਾਂ ਤੇ ਛਾਪੇ ਛੁਪੇ ਪੈਣ ਲੱਗ ਗਏ। ਕਹਿੰਦੇ ਜੀ ਫਿਰ ਉਹ ਦਵਾਈ ਬਦਲ ਕੇ ਨਵੇਂ ਰੈਪ 'ਚ, ਨਵੇਂ ਢੰਗ 'ਚ, ਫਿਰ ਉਹਦਾ ਇੱਕ ਚਿੱਟਾ ਆ ਗਿਆ ਤੇ ਇੱਕ ਨੀਲਾ ਆ ਗਿਆ ਜੀ। ਤੇ ਉਹ ਫਿਰ ਇਸ ਤਰ੍ਹਾਂ ਨਾਲ ਵਿਕਣ ਲੱਗੀ। ਫਿਰ ਨੀਲੇ ਦੇ ਨਾਂ ਤੇ ਚੱਲੀ ਗਿਆ ਕੰਮ ਕਹਿੰਦੇ।
ਤੇ ਜਦੋਂ ਫਿਰ ਪ੍ਰਸ਼ਾਸਨ ਕੋਲ ਜਾਣਕਾਰੀ ਪਹੁੰਚ ਗਈ ਜਾਂ ਫਿਰ ਰੇਟ ਰੂ ਟੁੱਟ ਜਾਂਦਾ, ਕਈ ਵਾਰ ਪ੍ਰਸ਼ਾਸਨ ਨਾਲ ਲੈਣ ਦੇਣ ਦਾ ਨਾ, ਮੈਡੀਕਲ ਸਟੋਰਾਂ ਦਾ ਜਾਂ ਕਾਸੇ ਦਾ, ਹਾਂਜੀ ਫਿਰ ਹਾਂਜੀ ਛਾਪਾ ਪੈ ਜਾਂਦਾ। ਹੂੰ ਫਿਰ ਉਹ ਛਾਪਾ ਚੁੱਪਾ ਪਿਆ, ਫਿਰ ਕਾਰਵਾਈ। ਉਹ ਪ੍ਰਸ਼ਾਸਨ ਵਾਲੇ ਕਹਿੰਦੇ, ਹੁਣ ਐਸਐਸਪੀ ਕਹਿੰਦਾ ਜੀ ਅਸੀਂ ਕਰੀਏ ਕਿ ਇਹ ਸਾਲਟ ਬੈਨ ਨੀਗਾ ਸਰਕਾਰੀ ਤੌਰ ਤੇ ਇਸ ਲਈ ਕਹਿੰਦੇ ਉਹ ਨਾਂ ਨੂੰ ਦੇ ਉੱਤੇ ਜਦੋਂ ਵਿਕਦਾ ਮਾਲ ਆ ਅਸੀਂ ਸਮਝਾਉਂਦੇ ਆ ਉਹਨਾਂ ਨੂੰ, ਫਿਰ ਕਹਿੰਦੇ ਨਵੇਂ ਰੈਪ ਚ ਆ ਜਾਂਦਾ। ਹੁਣ ਅੱਜ ਕੱਲ ਉਹ ਜੀ ਘੋੜੇ ਦੇ ਕੈਪਸੂਲ ਬਣ ਕੇ ਵਿਕ ਰਿਹਾ, ਕਹਿੰਦੇ ਉਹਦਾ ਕੋਡ ਵਰਡ ਨਵਾਂ ਆ ਗਿਆ, ਹੁਣ ਇਹ ਵੀ ਬ੍ਰੇਕ ਹੋ ਗਿਆ। ਹੁਣ ਕੱਲ ਤੋਂ ਘੋੜੇ ਦਾ ਕੈਪਸੂਲ ਵੀ ਨਹੀਂ ਮਿਲੂਗਾ, ਇਸ ਲਈ ਆ ਨਾਲ ਮੰਗਣ ਨਾ ਚੱਲ ਜਾਓ ਕਿਤੇ ਜੀ। ਤੇ ਉਹਦੇ ਉੱਤੇ ਵੀ ਹੁਣ ਐਸਐਸਪੀ ਨੇ ਉੱਥੇ ਦੇ ਪਹਿਲ ਕਦਮੀ ਕੀਤੀ ਆ, ਉਹਨੇ ਡੀਸੀ ਨੂੰ ਬਕਾਇਦਾ ਚਿੱਠੀ ਲਿਖੀ ਆ। ਉਹ ਕਹਿੰਦਾ ਸਾਲਟ ਬੈਨ ਕਰੋ, ਤਾਂ ਨਾ ਬਦਲ ਕੇ ਆਈ ਜਾਊਗੀ ਚੀਜ਼ ਬਾਜ਼ਾਰ ਚ, ਤਾਂ ਇਹ ਸਾਲਟ ਬੈਨ ਕਰੋ। ਪਰ ਮੇਰਾ ਸਵਾਲ ਇਹ ਹੈ ਪ੍ਰਵੀਨ ਜੀ, ਸਾਲਟ ਬੈਨ ਕਰਕੇ ਸੰਗਰੂਰ ਬਚ ਜੂ, ਪੰਜਾਬ ਦੇ 2 ਜ਼ਿਲ੍ਹੇ ਬਚ ਜਾਣਗੇ, ਜਿੱਥੇ ਜਿੱਥੇ ਕੋਈ ਚੇਤਨ ਹੋ ਜੂ ਉੱਥੇ ਮੈਡੀਕਲ ਸਟੋਰ ਵਾਲੇ ਸਿਆਣੇ ਹੋਣਗੇ, ਉਹ ਨਹੀਂ ਲਿਆਉਣਗੇ। ਪਰ ਇਹ ਚੀਜ਼ਾਂ ਦੀਆਂ ਫੈਕਟਰੀਆਂ ਬੰਦ ਕਿਉਂ ਨਹੀਂ ਹੁੰਦੀਆਂ? ਨਹੀਂ ਹੁੰਦੀਆਂ, ਬਿਲਕੁਲ ਸਹੀ ਹੈ। ਕਹਿੰਦੇ ਜੀ ਲਿਫਾਫੇ ਬੈਨ ਨੇ, ਰੇਹੜੀ ਵਾਲੇ ਤੋਂ ਫੜ ਲਏ, ਦੁਕਾਨ ਵਾਲੇ ਤੋਂ ਫੜ ਲਏ, ਫੜੀ ਵਾਲੇ ਤੋਂ ਫੜ ਲਏ, ਹੈਨਾ, ਕਰਿਆਨੇ ਵਾਲੇ ਤੇ ਛਾਪਾ ਪੈ ਗਿਆ। ਉਹ ਲਿਫਾਫਾ ਘਰੇ ਬਣਾਉਂਦਾ ਰੇਹੜੀ ਵਾਲਾ ਫੈਕਟਰੀ ਲੱਗੀਆਂ, ਉਹਨਾਂ ਨੂੰ ਰੋਕੋ। ਸੋ ਉਸੇ ਤਰ੍ਹਾਂ ਜੇ ਕੈਪਸੂਲ ਦਵਾਈਆਂ ਵਾਲੇ ਸਟੋਰਾਂ ਤੇ ਛਾਪੇ ਮਾਰਨ ਜਾਂਦੇ ਹੋ, ਠੀਕ ਹੈ, ਸਟੋਰਾਂ ਦੀ ਨਲਾਇਕੀ ਹੈ ਕਿ ਉਹ 4 ਪੈਸੇ ਵੱਧ ਕਮਾਉਣ ਦੇ ਚੱਕਰ ਚ ਕਰਦੇ ਨੇ, ਪਰ ਜੇ ਦਵਾਈ ਬਣੂਗੀ ਉਹ ਨਹੀਂ, ਕਿੱਥੋਂ ਲਿਆਉਣਗੇ, ਤਾਂ ਸਟੋਰ ਤੇ ਆਊਗੀ ਕਿਵੇਂ? ਜੀ। ਸੋ ਮਾਰਨਾ ਤਾਂ ਜੜ ਨੂੰ ਖਤਮ ਕਰੋ ਨਾ ਜੀ ਨਸ਼ੇ ਦੀ ਨੂੰ, ਤੇ ਉਹਦੇ ਪਰ ਕੰਮੇ ਨਹੀਂ। ਸੋ ਇਸ ਲਈ ਆ ਜੀ ਕਦੇ ਬੁਲਟ ਤੋਂ ਕਦੇ ਚਿੱਟਾ, ਤੇ ਚਿੱਟੇ ਤੋਂ ਕਦੇ ਨੀਲਾ, ਤੇ ਨੀਲੇ ਤੋਂ ਅੱਜ ਕੱਲ ਘੋੜਾ। ਸੋ ਇਹ ਵਰਤਾਰਾ ਜਾਰੀ ਹੈ। ਪਰ ਇਹ ਪੰਜਾਬ ਦੇ ਵਿੱਚ ਕਿੰਨੇ ਰੂਪਾਂ 'ਚ ਪ੍ਰਵੀਨ ਜੀ, ਕਿੰਨੇ ਨਵੇਂ ਕੋਡਾਂ 'ਚ ਕਿੱਥੇ ਕਿੱਥੇ ਕੀ ਚੱਲਦਾ ਹੋਊਗਾ, ਇਹ ਨਾ ਤੁਸੀਂ ਕਿਸੇ ਵਿਆਹ ਸ਼ਾਦੀ ਪ੍ਰੋਗਰਾਮ 'ਚ ਚੱਲ ਜਾਓ ਜੀ, ਤੁਹਾਨੂੰ ਗੇਟ ਵੜਦਿਆਂ ਕੋਈ ਨਹੀਂ ਜਾਣਦਾ, ਪਰ ਅੰਦਰ ਵਿਆਹ 'ਚ ਜਾ ਕੇ ਤੁਸੀਂ ਆਪਣੇ ਵਰਗੇ ਚਿਹਰੇ ਮੋਹਰੇ ਆਪਣੇ ਵਰਗੇ ਬੰਦੇ ਲੱਭ ਲਓਗੇ। ਜੇ ਤੁਸੀਂ ਚੰਗੇ ਬਿਰਤੀ ਵਾਲੇ, ਤੁਹਾਨੂੰ 4 ਬੰਦੇ ਘੰਟਾ ਖੰਡ ਬਿਤਾਉਣ ਲਈ ਚੰਗੇ ਲੱਭ ਜਾਣਗੇ। ਜੇ ਤੁਸੀਂ ਰਾਜਨੀਤਿਕ ਹੋ, ਤੁਹਾਨੂੰ ਰਾਜਨੀਤਿਕ ਚਰਚਾ ਕਰਨ ਵਾਲੇ ਬੰਦੇ ਲੱਭ ਜਾਣਗੇ। ਜੇ ਤੁਸੀਂ ਪੈਗ ਸ਼ੈਗ ਲਾਉਣ ਵਾਲੇ, ਖਾਣ ਪੀਣ ਵਾਲੇ, ਤੁਹਾਨੂੰ ਉਹੋ ਜਿਹਾ ਮੇਜ ਵਾਲਾ ਬੰਦਾ ਮਿਲ ਜੂ, ਹੈਨਾ, ਲੈਣ ਦੇਣ ਵਾਲੇ, ਸਪਲਾਈ ਵਾਲੇ, ਦੂਆ ਧੰਦਾ ਕਰਨ ਵਾਲੇ, ਚਿੱਟਾ ਕਾਲਾ ਵੇਚਣ ਵਾਲੇ, ਉਹਨਾਂ ਨੂੰ ਉਹੋ ਜਿਹੇ ਬੰਦੇ ਦੀ ਮੁਸਕਾ ਜੂ। ਸੋ ਇਹ ਪਤਾ ਲੱਗ ਜਾਂਦਾ, ਕੈਟੇਗਰੀਆਂ ਹੁੰਦੀਆਂ। ਸੋ ਇਹ ਕੈਟਾਗਰੀਆਂ ਨੇ। ਸੋ ਇਹ ਵਰਤਾਰਾ ਪੰਜਾਬ 'ਚ ਵੱਡੇ ਪੱਧਰ ਤੇ ਵਰਤਾਰਾ ਉਸੇ ਤਰ੍ਹਾਂ ਹਰ ਕੁਛ ਹਰ ਤੋਂ ਹੀ ਲੱਭ ਲੈਂਦੇ ਨੇ ਲੋਕ, ਜਿਨ੍ਹਾਂ ਨੇ ਲੱਭਣਾ। ਸੋ ਇਹ ਨਾ ਬਦਲ ਕੇ ਚੀਜ਼ ਆਉਂਦੀ ਰਹਿਣੀ ਤੇ ਵਿਕਦੀ ਰਹਿਣੀ, ਇਸ ਲਈ ਇਹ ਕੋਡ ਵਰਡ ਵਿਚਰਦੇ ਰਹਿਣੇ। ਉਹਨਾਂ ਦੀ ਬਜਾਏ ਪੱਕਾ ਬੰਨ ਲਾਉਣ ਦੀ ਲੋੜ ਆ, ਪੱਕੀ ਰੋਕ ਲਾਉਣ ਦੀ ਲੋੜ ਆ, ਇਹਨਾਂ ਚੀਜ਼ਾਂ ਦੀ ਆਮਦ ਬੰਦ ਕਰਨ ਦੀ ਲੋੜ ਆ, ਤਾਂ ਕਿ ਪੰਜਾਬ ਦੀ ਜਵਾਨੀ ਬਚ ਸਕੇ। ਉਹ ਸ਼ਰਮਾ ਜੀ ਕਹਿੰਦੇ ਨਹੀਂ ਹੁੰਦੇ ਪੰਜਾਬੀ ਦੇ ਵਿੱਚ ਇੱਕ ਕਹਾਵਤ, ਕਹਿੰਦੇ ਲੰਡੇ ਨੂੰ ਖੁੰਡਾ 100 ਕੋਹ ਤੋਂ ਟੱਕਰਦਾ ਵਾਲ ਪਾ ਕੇ। ਹਾਂ, ਸੋ ਜਿਹਨੇ ਇਦਾਂ ਦੇ ਕੰਮ ਕਰਨੇ, ਗੈਰ ਕਾਨੂੰਨੀ ਕੰਮ, ਉਹ ਇਸ ਤਰ੍ਹਾਂ ਹੀ ਵੇਖ ਲੈਂਦੇ, ਨਬਜ਼ ਟਟੋਲ ਲੈਂਦੇ ਆਪਦੇ ਨਾਲ ਦਿਆਂ ਦੀ। ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ ਡੇਰਾ ਮੁਖੀ ਦੀ, ਡੇਰਾ ਮੁਖੀ ਦਾ ਕਹਿੰਦੇ ਬਲੱਡ ਗਰੁੱਪ ਹੀ ਬਦਲ ਗਿਆ। ਪ੍ਰਵੀਨ ਜੀ 55ਵਾਂ ਜਨਮ ਦਿਨ ਮਨਾਇਆ ਡੇਰਾ ਸਿਰਸਾ ਮੁਖੀ ਨੇ ਜੀ, ਤੇ ਜੇਲ੍ਹ ਤੋਂ ਬਾਹਰ ਮਨਾਇਆ। 6 ਸਾਲ ਜੇਲ੍ਹ ਦੀ ਸਜ਼ਾ ਨੂੰ ਹੋ ਗਏ ਤੇ 7 ਪੈਰੋਲ ਬਿੱਲ ਲੀਆਂ। ਆਪਾਂ ਪਹਿਲਾਂ ਵੀ ਇਸ ਤੇ ਚਰਚਾ ਕਰਕੇ ਹਟੇ ਕੀਤੀ ਬਿਲਕੁਲ। ਪਰ ਐਕਚੁਅਲੀ ਖਾਸਾ ਕੁਛ ਨਵਾਂ ਹੋਇਆ ਜੀ। ਨਵਾਂ ਇਹ ਹੋਇਆ ਕਿ ਇੱਕ ਜਰਮਨੀ ਦੀ ਯੂਨੀਵਰਸਿਟੀ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਡਾਕਟਰ ਦੀ ਡਿਗਰੀ ਦੇ ਕੇ ਸਨਮਾਨਿਤ ਕੀਤਾ। ਠੀਕ ਹੈ, ਮੈਂ ਕਹਿੰਦਾ ਉਹਦੇ ਸਮਾਜਿਕ ਯੋਗਦਾਨ ਜਿੰਨੇ ਮਰਜ਼ੀ ਹੋਣ, ਮੈਂ ਕਹਿੰਦਾ ਉਹਨੇ ਕੁਛ ਕ੍ਰੀਤੀਆਂ ਤੋਂ, ਕੁਛ ਬੁਰਾਈਆਂ ਤੋਂ ਸਮਾਜ ਨੂੰ ਜਿੰਨਾ ਮਰਜ਼ੀ ਬਚਾਇਆ ਹੋਵੇ, ਪਰ ਜਿਹੜਾ ਇੱਕ ਮਾਮਲੇ 'ਚ ਉਹ ਦੋਸ਼ੀ ਕਰਾਰ ਦਿੱਤਾ ਗਿਆ, ਉਹਦੇ ਸਾਹਮਣੇ ਉਹ ਸਾਰੇ ਕੰਮ ਬਹੁਤ ਛੋਟੇ ਨੇ। ਬਲਾਤਕਾਰ ਦਾ ਦੋਸ਼ੀ ਜੀ, ਕਤਲ ਦਾ ਦੋਸ਼ੀ ਜੀ, ਸਾਧਵੀਆਂ ਨਾਲ, ਆਪਣੀਆਂ ਧੀਆਂ ਵਰਗੀਆਂ ਬੱਚੀਆਂ ਜਿਨ੍ਹਾਂ ਨੂੰ ਧੀਆਂ ਪੁੱਤਰੀਆਂ ਕਹਿ ਕੇ ਬੁਲਾਉਂਦੇ ਹੋ, ਉਹਨਾਂ ਨਾਲ ਬਲਾਤਕਾਰ ਦੇ ਦੋਸ਼ ਸਾਬਤ ਹੋਣ ਤੋਂ ਬਾਅਦ ਤੁਹਾਨੂੰ ਸਜ਼ਾ ਹੋਈ ਹੋਵੇ। ਛਤਰਪਤੀ ਪੱਤਰਕਾਰ ਕਤਲ ਮਾਮਲੇ 'ਚ, ਰਣਜੀਤ ਸਿੰਘ ਕਤਲ ਮਾਮਲੇ 'ਚ ਤੁਹਾਨੂੰ ਸਜ਼ਾ ਹੋਈ ਹੋਵੇ ਜੀ, ਤੇ ਉਸ ਕਾਤਲ ਨੂੰ ਇੱਕ ਯੂਨੀਵਰਸਿਟੀ ਡਾਕਟਰ ਦੀ ਡਿਗਰੀ ਦੇ ਕੇ ਆਪਣਾ ਪ੍ਰਚਾਰ ਕਰੇ, ਅਸੀਂ ਦੇਖੋ ਜਿਹਨੂੰ ਸਨਮਾਨਿਤ ਕੀਤਾ। ਕੀ ਇੱਥੇ ਰੋਕ ਲਾਉਣ ਦੀ ਲੋੜ ਨਹੀਂ ਜੀ? ਬਿਲਕੁਲ। ਕੀ ਇੱਥੇ ਕਾਰਵਾਈ ਦੀ ਲੋੜ ਨਹੀਂ? ਉਹ ਆ ਕੇ ਬਾਹਰ ਆ ਕੇ ਸਤਸੰਗ ਕਰਦਾ, ਪ੍ਰਚਾਰ ਕਰਦਾ। ਇੱਕ ਆਮ ਬੰਦਾ ਆ ਜਾਵੇ ਤਾਂ ਪੁਲਿਸ ਜਦੇ ਆ ਜਾਂਦੀ ਹੈ ਵੀ ਤੂੰ ਇੱਥੇ ਨਹੀਂ ਜਾ ਸਕਦਾ, ਜਨਤਕ ਸਮਾਗਮ 'ਚ ਨਹੀਂ ਜਾ ਸਕਦਾ, ਤੂੰ ਸਫ਼ਰ ਕਰਨ ਤੋਂ ਪਹਿਲਾਂ ਸਾਨੂੰ ਦੱਸਣਾ ਹੈ, ਸ਼ਹਿਰ ਮਹੱਲਾ ਛੱਡਣ ਤੋਂ ਪਹਿਲਾਂ ਸਾਨੂੰ ਦੱਸਣਾ। ਤੇ ਇਹ ਪ੍ਰਚਾਰ ਕਰ ਰਿਹਾ ਜੀ। ਚਲੋ, ਇਸੇ ਪ੍ਰਚਾਰ ਦੇ ਦੌਰਾਨ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੇ ਆਪਣੇ 2 ਡਰਾਈਵਿੰਗ ਲਾਇਸੈਂਸ ਆਪਣੇ ਪ੍ਰੇਮੀਆਂ ਨੂੰ ਦਿਖਾਏ ਸਤਸੰਗ ਦੀ ਸਟੇਜ ਤੋਂ ਜੀ। ਕਹਿੰਦਾ ਆ ਦੇਖੋ, ਮੇਰਾ ਮਤਲਬ ਕਿ ਜਿਹੜਾ ਬਲੱਡ ਗਰੁੱਪ ਬਦਲ ਗਿਆ। ਮਤਲਬ ਉਹਨੇ ਇਹ ਕਿਹਾ ਕਿ ਮੈਂ ਗੁਰਮੀਤ ਸਿੰਘ ਰਾਮ ਰਹੀਮ ਨਹੀਂ ਹੈਗਾ, ਮੈਂ ਤਾਂ ਮਤਲਬ ਕਿ ਸ਼ਾਹ ਸਤਨਾਮ ਸਿੰਘ ਹੈ। ਡੇਰੇ ਦੇ ਜਿਹੜੇ ਸ਼ਾਹ ਸਤਨਾਮ ਦੇ ਖਾਸੇ ਮਾਮਲਾ ਇਹਨਾਂ ਨਾਲ ਚੱਲ ਰਿਹਾ ਕਿ ਜੀ ਉਹਨਾਂ ਨੇ ਆਪ ਚੋਲਾ ਤਿਆਗਿਆ ਸੀ, ਜਾਂ ਉਹਨਾਂ ਤੋਂ ਗੱਡੀ ਖੋਹੀ ਸੀ, ਜਾਂ ਉਹਨਾਂ ਦੇ ਇਹਨਾਂ ਨੇ ਕਤਲ ਕਰਾਇਆ ਜੀ। ਕਿੰਨੇ ਵਿਵਾਦ ਨੇ ਵੀ।
ਪਰ ਸ਼ਾਹ ਸਤਨਾਮ ਹੋਰਾਂ ਨੂੰ ਅੱਜ ਵੀ ਸੰਗਤ ਜਾਂ ਆਮ ਆਵਾਮ ਜਿਹੜੇ ਡੇਰੇ ਨਾਲ ਨਹੀਂ ਜੁੜੇ ਉਹ ਵੀ ਇੱਕ ਸੰਤ ਵਜੋਂ ਸਤਿਕਾਰਦੇ ਨੇ। ਬਿਲਕੁਲ ਬਿਲਕੁਲ ਇਹ ਸਹੀ ਹੈ। ਉਹਨਾਂ ਦਾ ਸਤਿਕਾਰ, ਇੱਕ ਰੁਤਬਾ ਇਸ ਧਰਤੀ ਦੇ ਉੱਤੇ ਜਾਂ ਇਸ ਖੇਤਰ ਦੇ ਉੱਤੇ ਬਹੁਤ ਵੱਡਾ ਹੈ। ਤੋ ਉਸ ਨਾਮ ਨੂੰ ਕੀ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ, ਜਾਂ ਪਿਛਲੇ ਦਿਨ ਇੱਕ ਪਟੀਸ਼ਨ ਆਈ ਸੀ ਪ੍ਰਵੀਨ ਜੀ, ਉਹ ਪਟੀਸ਼ਨ ਕਹਿ ਰਹੀ ਸੀ ਕਿ ਜੀ ਡੇਰਾ ਬਾਬਾ ਬਦਲਤਾ ਜੀ ਸਾਡਾ, ਇਹਦੀਆਂ ਉਂਗਲੀਆਂ ਛੋਟੀਆਂ ਹੋ ਗਈਆਂ, ਉਂਗਲਾਂ ਬੜੀਆਂ ਹੋ ਗਈਆਂ, ਕੱਦ ਬੜਾ ਹੋ ਗਿਆ, ਕੱਦ ਛੋਟਾ ਹੋ ਗਿਆ, ਬਾਬਾ ਗੋਲਮੋਲ ਹੈ ਜੀ, ਇਹ ਤਾਂ ਬਦਲਤਾ ਹੀ ਅਸਲੀ ਬਾਬਾ ਹੈ ਹੀ ਨਹੀਂ। ਤੇ ਉਹਦੀ ਪਟੀਸ਼ਨ ਦੇ ਖਿਲਾਫ ਡੇਰੇ ਵਾਲੇ ਚੱਲ ਗਏ ਸੀ ਕਿ ਨਹੀਂ ਜੀ ਇਹ ਤਾਂ ਬਦਨਾਮ ਕਰਦਾ, ਤੇ ਹੁਣ ਬਾਬਾ ਆਪੇ ਕਹੀ ਜਾਂਦਾ ਮੇਰਾ ਬਲੱਡ ਗਰੁੱਪ ਬਦਲ ਗਿਆ। ਇਹਦਾ ਮਤਲਬ ਕੀ ਬੰਦਾ ਹੀ ਬਦਲ ਗਿਆ। ਪਰ ਇਹ ਡੇਰਾ ਸਿਰਸਾ ਮੁਖੀ ਨੇ ਜਿਹੜੇ 2 ਡਰਾਈਵਿੰਗ ਲਾਇਸੈਂਸ ਦਿਖਾ ਕੇ ਕਿਹਾ ਕਿ ਮੇਰਾ ਬਲੱਡ ਗਰੁੱਪ ਬਦਲ ਗਿਆ, ਉਹਨੇ ਇਹ ਨਹੀਂ ਕਿਹਾ ਕਿ ਮੈਂ ਬਦਲ ਗਿਆ, ਉਹਨੇ ਇਹ ਕਿਹਾ ਕਿ ਮੈਂ ਹੁਣ ਸ਼ਾਹ ਸਤਨਾਮ ਹਾਂ, ਮੈਂ ਗੁਰਮੀਤ ਸਿੰਘ ਰਾਮ। ਅਸਲ 'ਚ ਕੀ ਆ, ਉਹਨੇ ਕਹਾਣੀ ਸੁਣਾਈ ਪ੍ਰਵੀਨ ਜੀ ਇੱਕ, ਠੀਕ ਹੈ, ਕਹਿੰਦਾ 1991 ਤੋਂ ਪਹਿਲਾਂ ਮੇਰਾ ਬਲੱਡ ਗਰੁੱਪ O ਪੋਜ਼ਿਟਿਵ ਸੀ ਜੀ। ਜਦੋਂ ਸ਼ਾਹ ਸਤਨਾਮ ਜੀ 1991 ਦੇ ਦੌਰਾਨ ਉਹ ਆਪਣਾ ਚੋਲਾ ਛੱਡਣ ਲੱਗੇ, ਸਰੀਰ ਤਿਆਗਣ ਲੱਗੇ, ਕਹਿੰਦੇ ਮੈਂ ਉਹਨਾਂ ਦੀ ਬਾਂਹ ਫੜ ਕੇ ਕਿਹਾ ਕਿ ਮਹਾਰਾਜ ਜਾਓ ਨਾ, ਤੁਸੀਂ ਮੇਰਾ ਸਰੀਰ ਲੈ ਲਓ। ਤੇ ਕਹਿੰਦੇ ਫਿਰ ਉਹਨਾਂ ਨੇ ਮੇਰੀ ਛਾਤੀ ਦੇ ਉੱਤੇ 3 ਉਂਗਲਾਂ ਰੱਖ ਕੇ ਕਿਹਾ ਮੈਂ ਥਾ, ਮੈਂ ਹੂੰ, ਮੈਂ ਰਹੂੰਗਾ। ਮਤਲਬ ਇਹ ਗੁਰਮੀਤ ਸਿੰਘ ਰਾਮ ਰਹੀਮ ਸੁਣਾ ਰਿਹਾ, ਉਵੇਂ ਹੀ ਹੈ ਜਿਵੇਂ ਮੋਦੀ ਕਹਿੰਦਾ ਸੀਗਾ MSP ਥੀ, MSP ਹੈ, MSP ਰਹੇਗੀ, ਦਿੱਤੀ ਕਦੇ ਨਹੀਂ। ਸੋ ਉਹ ਕਹਿੰਦੇ ਜੀ ਮੇਰੀ ਛਾਤੀ ਤੇ 3 ਉਂਗਲਾਂ ਰੱਖੀਆਂ ਸ਼ਾਹ ਸਤਨਾਮ ਜੀ ਨੇ, ਤੇ ਉਹਨਾਂ ਨੇ ਕਿਹਾ ਕਿ ਮੈਂ ਸੀ, ਮੈਂ ਹਾਂ, ਮੈਂ ਹੀ ਰਹਾਂਗਾ। ਤੇ ਇਹ ਤੋਂ ਬਾਅਦ ਕਹਿੰਦੇ ਉਹ ਚੋਲਾ ਤੇ ਆ ਗਏ, ਤੇ ਉਹ ਤੋਂ ਬਾਅਦ ਕਹਿੰਦੇ ਮੈਂ ਦੁਬਾਰਾ ਆਪਣਾ ਜਦੋਂ ਬਣਾਉਣ ਗਿਆ, ਆਪਣਾ ਡਰਾਈਵਿੰਗ ਲਾਇਸੈਂਸ ਨਵਾਂ ਨਿਊ ਕਰਾਉਣ ਗਿਆ, ਤਾਂ ਮੇਰਾ ਬਲੱਡ ਗਰੁੱਪ O ਪੋਜ਼ਿਟਿਵ ਦੀ ਬਜਾਏ ਉਹ ਨੈਗੇਟਿਵ ਨਿਕਲਿਆ, ਜਿਹੜਾ ਸ਼ਾਹ ਸਤਨਾਮ ਜੀ ਦਾ ਸੀਗਾ। ਤੋ ਇਸ ਲਈ ਕਹਿੰਦੇ ਜੀ ਮੈਂ ਉਹ ਹਾਂ। ਹੁਣ ਇਹ ਇੱਕ ਪ੍ਰਚਾਰ ਦਾ ਤਰੀਕਾ, ਜਾਂ ਕੁਝ ਟੁੱਟੇ ਪ੍ਰੇਮੀਆਂ ਨੂੰ ਨਾਲ ਲਿਆਉਣ ਦਾ ਤਰੀਕਾ, ਜਾਂ ਕੋਈ ਨਵਾਂ ਵਿਵਾਦ ਖੜਾ ਕਰਨ ਦਾ ਤਰੀਕਾ, ਜਾਂ ਇਹਦੇ ਪਿੱਛੇ ਵੀ ਕੋਈ ਹੋਰ ਕੰਮ ਕਰਦਾ। ਸੋ ਜੋ ਵੀ ਹੋਵੇ ਜੀ, ਪਰ ਡੇਰਾ ਸਿਰਸਾ ਮੁਖੀ ਖੁਦ ਕਹਿੰਦਾ ਕਿ ਮੇਰਾ ਹੁਣ ਬਲੱਡ ਗਰੁੱਪ ਬਦਲ ਗਿਆ। ਇਹ ਵਿਗਿਆਨੀ ਦੱਸ ਸਕਦੇ ਆ ਜੀ ਕਿ ਬੰਦੇ ਦਾ ਬਦਲ ਸਕਦਾ ਜਾਂ ਨਹੀਂ, ਜਾਂ ਇਹ ਕੋਈ ਲਿਖਤ ਪੜਤ ਦੀ ਕੋਤਾਹੀ ਸੀ ਉਹ ਸੁਧਰ ਗਈ ਹੈ, ਜਾਂ ਸੱਚਮੁੱਚ ਕੋਈ ਖੇਡ ਹੈ। ਸ਼ਰਮਾ ਜੀ, ਜੇ ਅਸੀਂ ਵਿਗਿਆਨ ਦੀ ਮੰਨਣੀ ਹੁੰਦੀ ਤੇ ਫਿਰ ਇਹਨਾਂ ਦੀਆਂ ਪੌ-ਬਾਰਾਂ ਥੋੜ੍ਹਾ ਹੋਣੀਆਂ ਸੀ। ਬਹੁਤ ਬਹੁਤ ਧੰਨਵਾਦ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀ ਜੀ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।